ਚੱਲ ਰਿਹਾ ਆ ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 4082722500 ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਬੂਟਾ ਸਿੰਘ ਹੇਅਰ ਯੂਨੀਵਰਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਬਿੰਦਰ ਧਾਲੀਵਾਲ, ਸੁਲੱਖਣ ਸਿੰਘ, ਹਰਬੰਸ ਕੌਰ ਤੁੰਗ ਬੇਕਰਸਫੀਲਡ, ਹਰਭਜਨ ਸਿੰਘ ਸਿੱਧੂ, ਲਖਬੀਰ ਸਿੰਘ ਸਮਰਾ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਪੈਂਸਿਲਵੇਨੀਆ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਕੁਲਦੀਪ ਸਿੰਘ ਮਜ਼ੂਰੀ ਸਿਟੀ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਬਿਲਕੁਲ ਜਿਵੇਂ ਆਪਾਂ ਜਾਣਦੇ ਹੀ ਹਾਂ ਵੀ ਇਸ ਟਾਈਮ ਇਲੈਕਸ਼ਨਸ ਕਈ ਥਾਵਾਂ ਦੇ ਉੱਤੇ ਜਿਹੜੇ ਆ ਉਹ ਕੰਟੈਸਟ ਜਿਹੜੇ ਉਹ ਕੀਤੇ ਜਾ ਰਹੇ ਹੈਗੇ ਆ। ਅਤੇ ਉੱਧਰ ਅੱਜ ਓਹਾਇਓ ਦੇ ਰਿਪਬਲਿਕਨ ਜਿਹੜੇ ਗਵਰਨਰ ਆ ਉਹਨਾਂ ਨੇ ਵੀ ਜਿਹੜੇ ਇੱਕ ਹਿਸਾਬ ਦੇ ਨਾਲ ਜੋ ਬਾਈਡਨ ਦੇ ਹੱਕ ਦੀ ਉਹੀ ਗੱਲ ਜਿਹੜੀ ਉਹ ਕੀਤੀ। ਉਹ ਕਹਿੰਦੇ ਵੀ ਆਪਾਂ ਨੂੰ ਹੁਣ ਇਹ ਸੋਚਣਾ ਚਾਹੀਦਾ ਆ, ਦੇਖਣਾ ਚਾਹੀਦਾ ਆ ਵੀ ਬਾਈਡਨ ਜਿਹੜੇ ਆ ਵੀ ਨੀਡ ਟੂ ਕੰਸੀਡਰ ਹਿਮ ਐਜ਼ ਪ੍ਰੈਜ਼ੀਡੈਂਟ ਇਲੈਕਟ। ਰਾਈਟ ਨਾਓ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਜਿਹੜੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਆ ਉਹ ਇਲੈਕਸ਼ਨਸ ਦੇ ਨਤੀਜਿਆਂ ਨੂੰ ਕੰਟੈਸਟ ਜਿਹੜੇ ਉਹ ਕਰ ਰਹੇ ਆ। ਪਰ ਚਾਹੇ ਉਹ ਜਾਰਜੀਆ ਆ, ਚਾਹੇ ਉਹ ਐਰੀਜ਼ੋਨਾ ਆ, ਉੱਥੋਂ ਦੇ ਸੈਕਟਰੀ ਆਫ ਸਟੇਟ ਜਾਂ ਇਲੈਕਸ਼ਨ ਅਫੀਸ਼ੀਅਲ ਇਸ ਚੀਜ਼ ਨੂੰ ਜਿਹੜਾ ਬਹੁਤਾ ਆ ਉਹ ਲਾਈਕ ਜਿਹੜਾ ਨਹੀਂ ਕਰ ਰਹੇ ਹੈਗੇ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈਗਾ ਆ। ਅਤੇ ਉੱਧਰ ਬਰਨੀ ਸੈਂਡਰਸ ਉਹਨਾਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਲੇਬਰ ਸਕੱਤਰ ਦੀ ਜਿਹੜੇ ਆ ਜੋਬ ਵਾਸਤੇ ਇੰਟਰਸਟ ਜਿਹੜਾ ਆ ਉਹ ਸ਼ੋਅ ਕੀਤਾ ਹੈਗਾ ਆ, ਉਹ ਦਿਖਾਇਆ ਹੈਗਾ। ਇਹ ਦੱਸਦੇ ਜਾਈਏ ਬਰਨੀ ਸੈਂਡਰਸ ਜਿਹੜਾ ਹੈਗਾ ਆ ਉਹ ਚਾਹੁੰਦਾ ਆ ਵੀ ਜਿਹੜੇ ਖਾਸ ਕਰਕੇ ਵਰਕਿੰਗ ਲੋਕ ਨੇ ਉਹ ਦੇਖਦੇ ਆ ਵੀ ਆਪ ਐਮਾਜ਼ੋਨ ਦਾ ਕਿੰਨਾ ਮੁੱਦਾ ਆ ਉਹ ਹਮੇਸ਼ਾ ਉਠਾ ਕੇ ਰੱਖਦਾ ਆ, ਜਿਹੜੀਆਂ ਵੇਜਿਸ ਆ ਉਸ ਨੂੰ ਲੈ ਕੇ ਉਠਾ ਕੇ ਰੱਖਦਾ ਆ। ਸੋ ਜੇ ਬਰਨੀ ਸੈਂਡਰ ਲੇਬਰ ਸਕੱਤਰ ਬਣਦਾ ਆ ਸੋ ਆਪਾਂ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਫੈਡਰਲ ਲੈਵਲ ਦੇ ਉੱਤੇ ਵੇਜ ਇਨਕਰੀਜ਼ ਜਾਂ ਇੱਦਾਂ ਦੀਆਂ ਚਰਚਾਵਾਂ ਜਿਹੜੀਆਂ ਉਹ ਦੇਖਣ ਨੂੰ ਜ਼ਿਆਦਾ ਸੁਣਨ ਨੂੰ ਮਿਲਣਗੀਆਂ। ਹੋ ਸਕਦਾ ਹੈ ਵੀ ਜਿਹੜੇ ਯੂਨੀਅਨਸ ਆ ਉਹ ਜ਼ਿਆਦਾ ਸਟਰੋਂਗ ਜਿਹੜੀਆਂ ਆ ਉਹ ਹੋ ਸਕਦੀਆਂ। ਸੋ ਉਸ ਨੇ ਇੱਛਾ ਜਿਹੜੀ ਆ ਉਹ ਆਪਣੀ ਪ੍ਰਗਟਾਈ ਹੈਗੀ ਆ ਵੀ ਹਾਂ ਜੇ ਬਾਈਡਨ ਚਾਹੂਗਾ ਤਾਂ ਮੈਂ ਇਸ ਕੰਮ ਦੇ ਲਈ ਇਸ ਜਿਹੜਾ ਆ ਉਹ ਅਹੁਦੇ ਦੇ ਉੱਤੇ ਆ ਸਕਦਾ ਆ। ਸੋ ਲੈਟਸ ਸੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉੱਧਰ ਕੀ ਬਣਦਾ ਹੈਗਾ ਆ। ਅਤੇ ਬਿਲਕੁਲ ਅਤੇ ਬਾਕੀ ਜਿਹੜੀਆਂ ਪੋਲੀਟੀਕਲ ਅਤੇ ਹੋਰ ਜਿਹੜੀਆਂ ਗਤੀਵਿਧੀਆਂ ਕੀ ਰਹੀਆਂ ਆ ਉਹ ਸ਼ਾਮ ਦੇ ਜਿਹੜੇ ਅਪਡੇਟ ਅਮਰੀਕਾ ਆ ਉਸ ਦੇ ਵਿੱਚ ਆਪਾਂ ਤੁਹਾਨੂੰ ਵਿਸਥਾਰ ਸਹਿਤ ਜਿਹੜੀ ਉਹ ਜਾਣਕਾਰੀ ਦੇਵਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਟਰੱਕਿੰਗ ਵੱਲ ਨੂੰ ਜਿਹੜਾ ਆ ਉਹ ਰੁੱਖ ਕਰਾਂਗੇ ਅਤੇ ਤੁਸੀਂ ਵੀ ਆਪਣੇ ਸੁਝਾਅ, ਆਪਣੇ ਜਿਹੜੀਆਂ ਕਾਲਸ, ਆਪਣੇ ਸਵਾਲ ਨੇ ਟਰੱਕਿੰਗ ਬਾਬਤ ਜਿਹੜੇ ਆ ਉਹ ਤੁਸੀਂ ਸਾਨੂੰ ਕਾਲ ਕਰ ਸਕੋਗੇ। ਕਾਲ ਕਰਨ ਦੇ ਲਈ ਨੰਬਰ ਰਹੇਗਾ 408-272 5200 4082725200 ਦੇ ਉੱਤੇ। ਸੋ ਰਮਨ ਜੀ ਟਰੱਕਿੰਗ ਨੂੰ ਲੈ ਕੇ ਆਪਾਂ ਦੇਖ ਰਹੇ ਹਾਂ ਪਹਿਲੋਂ ਵੀ ਇਹ ਚੀਜ਼ਾਂ ਜਿਹੜੀਆਂ ਦੇਖੀਆਂ ਗਈਆਂ ਸੀਗੀਆਂ ਵੀ ਟਰੱਕਿੰਗ ਦੇ ਵਿੱਚ ਜਿਹੜੀ ਸੇਫਟੀ ਨੂੰ, ਸੁਰੱਖਿਆ ਨੂੰ ਲੈ ਕੇ ਕਾਫੀ ਜਿਹੜਾ ਆ ਉਹ ਰੌਲਾ ਰੱਪਾ ਪੈਂਦਾ ਰਹਿੰਦਾ ਆ। ਬਹੁਤ ਸਾਰੇ ਜਿਹੜੇ ਕਈ ਐਕਸੀਡੈਂਟਸ ਆ ਉਹ ਹੋ ਰਹੇ ਨੇ। ਅਫਸੋਸ ਵਾਲੀ ਗੱਲ ਇਹ ਹੋ ਰਹੀ ਆ ਵੀ ਆਪਣੇ ਬਹੁਤ ਸਾਰੇ ਜਿਹੜੇ ਡਰਾਈਵਰਸ ਆ ਉਹ ਐਕਸੀਡੈਂਟ ਦੇ ਵਿੱਚ ਸ਼ਾਮਲ ਹੁੰਦੇ ਨੇ ਅਤੇ ਕਈ ਵਾਰ, ਬਹੁਤ ਵਾਰ ਜਿਹੜਾ ਆ ਉਹਨਾਂ ਦੀ ਮੌਤ ਦੀ ਖਬਰ ਜਿਹੜੀ ਉਹ ਆ ਜਾਂਦੀ ਆ। ਸੋ ਰੀਸੈਂਟਲੀ ਵੀ ਕੁਛ ਅਜਿਹੀਆਂ ਘਟਨਾਵਾਂ ਜਿਹੜੀਆਂ ਉਹ ਵਾਪਰੀਆਂ ਨੇ। ਆਈ ਥਿੰਕ ਸ਼ਾਇਦ ਹੀ ਹੁਣ ਕੋਈ 1-2 ਹਫ਼ਤੇ ਅਜਿਹੇ ਕੋਈ ਲੰਘਦੇ ਹੋਣ ਜਿੱਥੇ ਇਹ ਵਾਲੀ ਖਬਰ ਨਹੀਂ ਆਉਂਦੀ, ਤਾਂ ਅਦਰਵਾਈਜ਼ ਇਹ ਭੈੜੀ ਖਬਰ ਆਪਾਂ ਨੂੰ ਕਿਤੇ ਨਾ ਕਿਤੋਂ ਜਿਹੜੀ ਸੁਣਨ ਨੂੰ ਮਿਲ ਜਾਂਦੀ ਆ। ਨਹੀਂ ਰਾਜਕਰਨ, ਇਹ 1-2 ਹਫ਼ਤਿਆਂ ਵਾਲੀ ਗੱਲ ਨਹੀਂ ਰਹਿ ਗਈ। ਹੁਣ ਤਾਂ ਐਕਚੁਅਲੀ ਜਿਹੜੇ ਗਰੁੱਪਸ ਹੈਗੇ ਆ, ਵਟਸਐਪ ਗਰੁੱਪਸ ਹੈਗੇ ਆ, ਉਹਨਾਂ ਦੇ ਵਿੱਚ ਜੇ ਗੱਲ ਕਰੋ ਤੇ ਆਲਮੋਸਟ ਐਵਰੀ ਡੇ 2 ਤੋਂ 3 ਵੀਡੀਓਜ਼ ਜਿਹੜੀਆਂ ਇਸ ਗੱਲ ਦੀਆਂ ਆਉਂਦੀਆਂ ਆ, ਪੋਸਟ ਹੁੰਦੀਆਂ ਆ। ਐਵਰੀ ਡੇ ਜਿਹੜਾ ਇਹ ਕੰਮ ਚੱਲ ਰਿਹਾ ਹੈਗਾ ਕਿ ਜੇ ਕਿਸੇ ਦੀ ਡੈਥ ਨਹੀਂ ਹੋ ਰਹੀ ਤਾਂ ਬਹੁਤ ਜ਼ਿਆਦਾ ਜਿਹੜਾ ਕ੍ਰਿਟੀਕਲ ਐਕਸੀਡੈਂਟਸ ਜਿਹੜੇ ਆ ਹੋ ਰਹੇ ਆ। ਸੋ ਜ਼ਰੂਰੀ ਨਹੀਂ ਕਿ ਉਹ ਡੈਥ ਵਾਲਾ ਐਕਸੀਡੈਂਟ ਹੀ ਜਿਹੜਾ ਆ ਉਹ ਹੋ ਸਕਦਾ ਆ, ਭਾਰਾ ਹੋ ਸਕਦਾ, ਪਰ ਉਸ ਤੋਂ ਬਿਨਾਂ ਵੀ ਜਿਹੜੇ ਐਕਸੀਡੈਂਟਸ ਹੈਗੇ ਆ ਉਹ ਇਸ ਵੇਲੇ ਇੰਨੇ, ਔਰ ਜਿਹੜੀਆਂ ਗਲਤੀਆਂ ਹੋ ਰਹੀਆਂ ਨਾ ਉਹ ਇੱਕ ਇੰਨੀਆਂ ਕੁ ਬੇਵਕੂਫੀ ਵਾਲੀਆਂ ਗਲਤੀਆਂ ਹੋ ਰਹੀਆਂ ਜਿੱਦਾਂ ਐਕਸੀਡੈਂਟ ਹੋ ਰਹੇ ਆ ਕਿ ਜਿਹਦੇ ਵਿੱਚ ਹੈਰਾਨੀ ਹੁੰਦੀ ਆ ਕਿ ਕਿਸ ਤਰ੍ਹਾਂ ਜਿਹੜੇ ਇਹ ਟਰੱਕ ਹੈਗੇ ਆ ਕਿਸ ਤਰ੍ਹਾਂ ਮਤਲਬ ਕਿ ਜਿਹੜੇ ਡਰਾਈਵਰ ਹੈਗੇ ਉਹ ਚਲਾ ਰਹੇ ਆ। ਔਰ ਕਈ ਵੀਡੀਓਜ਼ ਤਾਂ ਜਿਹੜੀਆਂ ਹੁਣ ਉਹ ਪਬਲਿਸ਼ ਹੋ ਰਹੀਆਂ ਆ ਰਹੀਆਂ ਕਿ ਜਿਨ੍ਹਾਂ ਦੇ ਵਿੱਚ ਡਰਾਈਵਰ ਫੇਸਿੰਗ ਕੈਮਰਾਜ਼ ਹੈਗੇ ਆ, ਸ਼ਰੇਆਮ ਡਰਾਈਵਰ ਜਿਹੜਾ ਆ ਇਧਰ ਉਹ ਫੋਨ ਤੇ ਆ, ਇਧਰ ਉਹ
ਕੋਈ ਪੇਪਰ ਰੱਖਣ ਡਿਆ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ, ਤੇ ਉਹ ਵੀਡੀਓ ਜਿਹੜੀਆਂ ਰਿਲੀਜ਼ ਹੋ ਰਹੀਆਂ। ਸੋ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਕੰਪਨੀਜ਼ ਹੈਗੀਆਂ, ਕੰਪਨੀਜ਼ ਦੇ ਲਈ ਵੀ ਇਹ ਬਹੁਤ ਅਲਾਰਮਿੰਗ ਸਿਚੁਏਸ਼ਨ ਹੈਗੀ ਆ, ਕਿਉਂਕਿ ਰੀਸੈਂਟਲੀ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਤੇ ਕੰਪਨੀ ਦਾ ਦੱਸਿਆ ਉਹਨਾਂ ਨੇ ਕਿ ਉਹਨਾਂ ਦੇ 1 ਮਹੀਨੇ ਦੇ ਵਿੱਚ 4 ਟਰੱਕ ਜਿਹੜੇ ਆ ਉਹ ਟੋ ਕਰਨੇ ਪਏ ਉਹਨਾਂ ਨੂੰ, ਐਕਸੀਡੈਂਟ ਹੋ ਕੇ ਜਿਹੜੇ ਡਿੱਗੇ ਆ ਔਰ ਜਿਨ੍ਹਾਂ ਨੂੰ ਚੁੱਕ ਕੇ ਲਿਆਉਣਾ ਪਿਆ। ਸੋ ਇਹ ਗੱਲਾਂ ਜਿਹੜੀਆਂ ਆ ਇਹ ਨੋਰਮਲ ਹੁੰਦੀਆਂ ਜਾ ਰਹੀਆਂ ਇਸ ਵੇਲੇ, ਨੋਰਮਲ, ਔਰ ਇਹ ਬੜੀ ਅਲਾਰਮਿੰਗ ਰੇਟ ਦੇ ਨਾਲ ਸਾਰਾ ਕੁਝ ਵੱਧ ਰਿਹਾ। ਮਤਲਬ ਕਿ ਇਹ ਨਹੀਂ ਗਾ ਕਿ ਇਹ ਥੋੜ੍ਹੀ ਬਹੁਤ ਸਿਚੁਏਸ਼ਨ ਆ, ਅਲਾਰਮਿੰਗ ਰੇਟ ਦੇ ਨਾਲ ਜੀ। ਤੇ ਹੁਣ ਰਮਨ ਜੀ ਦੇਖੋ, ਜਿੱਦਾਂ ਤੁਸੀਂ ਜਿਹੜੇ ਵੀ ਕੰਪਨੀ ਦੀ ਗੱਲ ਕੀਤੀ ਹੈ, 4 ਉਹਨਾਂ ਦੇ ਜਿਹੜੇ ਐਕਸੀਡੈਂਟ ਹੋਏ ਆ, ਸੋ ਡਰਾਈਵਰ ਦੇ ਉੱਤੇ ਤਾਂ ਗਲਤੀ ਜਿਹੜੀ ਉਹ ਕੱਢ ਹੀ ਦਿੱਤੀ ਜਾਂਦੀ ਆ ਵੀ ਇਹ ਨਾਈਬ ਸੀਗਾ, ਇਸ ਨੂੰ ਪਤਾ ਨਹੀਂ ਸੀਗਾ, ਨਵਾਂ ਸੀ, ਇਹਦੇ ਕੋਲ ਐਕਸਪੀਰੀਅੰਸ ਨਹੀਂ ਸੀਗਾ। ਅਤੇ ਨਾਲ ਦੇ ਨਾਲ ਫਿਰ ਟਰੱਕਿੰਗ ਕੰਪਨੀ ਦੀ ਵੀ ਗਲਤੀ ਆਪਾਂ ਦੇਖਾਂਗੇ ਵੀ ਉਹ ਇੰਨੇ ਜਿਹੜੇ ਆ ਨਾਸਾਜ਼ ਡਰਾਈਵਰ ਨੂੰ ਕਿਉਂ ਇੰਨੇ ਮਹਿੰਗੇ ਮਹਿੰਗੇ ਟਰੱਕ ਦਿੰਦੇ ਆ ਚਲਾਉਣ ਦੇ ਲਈ, ਉਹ ਐਕਸਪੀਰੀਅੰਸ ਡਰਾਈਵਰ ਦੇ ਵੱਲ ਨੂੰ ਕਿਉਂ। ਨੋ ਡਾਊਟ ਆਪਾਂ ਨੂੰ ਪਤਾ ਹੈ ਵੀ ਡਰਾਈਵਰਸ ਦੀ ਜਿਹੜੀ ਸ਼ਾਰਟੇਜ ਜਿਹੜੀ ਉਹ ਹੈਗੀ ਆ, ਪਰ ਕੀ ਇੱਕ ਲੋਡ ਜਿਹੜਾ ਲੈ ਕੇ ਜਾਣ ਦੇ ਲਈ ਤੁਸੀਂ ਇੰਨਾ ਰਿਸਕ ਲੈਣ ਦੇ ਲਈ ਰੈਡੀ ਹੈਗੇ ਆ ਵੀ ਤੁਸੀਂ ਆਪਣੇ ਲੱਖਾਂ ਡਾਲਰ ਦਾ ਜਿਹੜਾ ਟਰੱਕ ਆ ਉਹ ਉਸ ਦੇ ਹੱਥ ਦੇ ਵਿੱਚ ਫੜਾਓ ਵੀ ਜਿਸ ਨੂੰ ਪਤਾ ਆ ਵੀ ਉਹਨੂੰ ਐਕਸਪੀਰੀਅੰਸ ਅਜੇ ਪੂਰਾ ਨਹੀਂ। ਬਿਲਕੁਲ ਰਾਜਕਰਨ, ਇਹ ਜਿਹੜੀ ਪ੍ਰੋਬਲਮ ਹੁਣ ਜਿਹੜੀ ਇਸ਼ੂ ਜਿਹੜਾ ਖੜਾ ਹੋਇਆ ਆ, ਇਹ ਪ੍ਰੋਬਲਮ ਵੀ ਸਾਡੀ ਹੀ ਖੜੀ ਕੀਤੀ ਹੋਈ ਆ, ਕਿਉਂਕਿ ਜਦੋਂ ਐਕਸੈਸਿਵ ਬਾਇੰਗ ਕਰ ਲਈ ਹਰ ਇੱਕ ਨੇ, ਜਿੱਦਾਂ 2018 ਦੇ ਵਿੱਚ ਇੱਕ ਵਾਰੀ ਰੇਟ ਵਧੇ ਸੀ ਲੋਡਾਂ ਦੇ ਜਦੋਂ ELD ਆਈ ਆ, ਤੇ ਉਦੋਂ ਲੋਕਾਂ ਨੇ ਟਰੱਕਾਂ ਦੀ ਬਾਇੰਗ ਜਿਹੜੀ ਸੀ ਇੱਦਾਂ ਕੀਤੀ ਸੀ ਵੀ ਜਿੱਦਾਂ ਕਿਤੇ ਮਤਲਬ ਕਿ ਦੁਬਾਰਾ ਦੁਨੀਆ ਮਤਲਬ ਕਿ ਸਵੇਰਾ ਹੀ ਨਹੀਂ ਹੋਣਾ, ਮਤਲਬ ਕਿ ਜੋ ਅੱਜ ਬਾਏ ਕਰਦੇ ਅੱਜ ਹੀ ਬਾਏ ਕਰ ਸਕਦੇ, ਕੱਲ੍ਹ ਨੂੰ ਬਾਏ ਨਹੀਂ ਕਰ ਸਕਦੇ, ਠੀਕ ਹੈ ਨਾ। ਉਹੀ ਹਾਲਾਤ ਇਸ ਸਾਲ ਫਿਰ ਹੋ ਗਏ। ਇੱਕ ਤਾਂ ਗੌਰਮੈਂਟ ਨੇ ਪੈਸਾ ਬਹੁਤ ਦੇ ਦਿੱਤਾ, ਠੀਕ ਆ, ਤੇ ਦੂਸਰਾ ਰੇਟਸ ਜਿਹੜੇ ਆ ਐਜ਼ ਵੈਰੀ ਅਨਐਕਸਪੈਕਟਡਲੀ ਰੇਟਸ ਜਿਹੜੇ ਆ, ਜਿਹੜੀ ਕਮਿਊਨਿਟੀ ਹੈਗੀ ਟਰੱਕਿੰਗ ਦੇ ਵਿੱਚ, ਇਹਨਾਂ ਨੂੰ ਪਤਾ ਕਿ ਅਨਐਕਸਪੈਕਟਡਲੀ ਰੇਟਸ ਬਹੁਤ ਹਾਈ ਹੈਗੇ ਆ, ਔਰ ਉਹ ਰੇਟਸ ਹਾਈ ਹੋਣ ਕਰਕੇ ਅਗਲੇ ਹਰ ਇੱਕ ਬੰਦੇ ਨੂੰ ਇਹ ਹੋ ਰਿਹਾ ਕਿ ਜਿਹਦੇ ਕੋਲ 10 ਆ ਉਹ 20 ਟਰੱਕ ਕਰ ਰਿਹਾ, ਜਿਹਦੇ ਕੋਲ 20 ਆ ਉਹ 40 ਕਰ ਰਿਹਾ, ਔਰ ਹਰ ਇੱਕ ਬੰਦਾ ਜਿਹੜਾ ਟਰੱਕਾਂ ਦੀ ਆਪਣੀ ਕਪੈਸਿਟੀ ਆ ਉਹ ਇੰਨੀ ਕੁ ਜ਼ਿਆਦਾ ਇਨਕਰੀਜ਼ ਕਰੀ ਜਾ ਰਿਹਾ। ਔਰ ਫਿਰ ਆਬਵੀਅਸਲੀ ਡਰਾਈਵਰ ਸ਼ਾਰਟੇਜ ਤਾਂ ਹੈਗੀ ਆ, ਡਰਾਈਵਰ ਸ਼ਾਰਟੇਜ ਹੈਗੀ ਆ, ਉਹਦਾ ਮਤਲਬ ਹੁਣ ਜੇ ਕਿਸੇ ਨੇ 10 ਟਰੱਕ ਲੈ ਕੇ ਯਾਰਡ ਦੇ ਵਿੱਚ ਉਹਦੇ 10 ਟਰੱਕ ਖੜੇ ਆ, ਉਹਨੇ ਤਾਂ ਕਹਿਣਾ ਵੀ ਮੇਰਾ ਹੁੱਕਣ ਕਰੋਕਣਾ ਜਿੱਦਾਂ ਵੀ ਆ ਮੇਰਾ ਟਰੱਕ ਚੱਲਦਾ ਹੋਵੇ, ਕਿਉਂਕਿ ਪੇਮੈਂਟਾਂ ਸਿਰ 'ਤੇ ਪੈ ਰਹੀਆਂ। ਪਹਿਲਾਂ ਤਾਂ ਇਹ ਆ ਕਿ ਪਲਾਨ ਕਰਕੇ ਆਪਾਂ ਟਰੱਕ ਲੈ ਲਏ, ਹੁਣ ਉਹ ਜਦੋਂ ਖਰਚਾ ਸਿਰ 'ਤੇ ਪੈਂਦਾ ਫਿਰ ਉਹ ਭੱਜਦੇ ਆ ਵੀ ਇਹਨੂੰ ਕਿਸੇ ਤਰ੍ਹਾਂ ਤੋਰੀਏ, ਮਤਲਬ ਡਜ਼ਨਟ ਮੈਟਰ ਕਿੱਦਾਂ। ਸੋ ਇਹ ਜਿਹੜੀ ਹੈ ਨਾ, ਇਹ ਸਿਚੁਏਸ਼ਨ ਵੀ ਆਪਣੀ ਹੀ ਕ੍ਰੀਏਟ ਕੀਤੀ ਆ। ਸੋ ਇਹ ਕੋਈ ਬਾਹਰੋਂ ਨਹੀਂ ਸਿਚੁਏਸ਼ਨ ਕ੍ਰੀਏਟ ਹੋਈ। ਬਾਕੀ ਦੂਸਰੀ ਗੱਲ ਆ ਕਿ ਜਿਹੜੇ ਮੇਰੇ ਖਿਆਲ ਦੇ ਵਿੱਚ ਮੈਂ ਅੱਜ ਇਹ ਆਪਣੇ ਰੇਡੀਓ ਦੇ ਮਾਧਿਅਮ ਨਾਲ ਇਹ ਵੀ ਗੱਲ ਕਰੂੰਗਾ ਕਿ ਜਿਹੜੀ ਆਪਣੀ ਡਰਾਈਵਰ ਹਾਇਰਿੰਗ ਆ, ਉਹ ਆਪਾਂ ਬਾਰ-ਬਾਰ ਇਹ ਗੱਲ ਕਰਦੇ ਆ। ਤੇ ਦੂਸਰੀ ਗੱਲ ਹੈ ਡਰਾਈਵਰ ਹਾਇਰਿੰਗ ਦੇ ਨਾਲ ਨਾਲ ਸ਼ਾਇਦ ਹੋ ਸਕਦਾ ਕਿ ਹੁਣ ਗੌਰਮੈਂਟ ਤੱਕ ਇਹ ਵੀ ਪਹੁੰਚ ਕਰਨੀ ਪਵੇ ਕਿ ਜਿਹੜੇ ਡਰਾਈਵਰ ਲਾਇਸੈਂਸਿਸ ਹੈਗੇ ਆ, ਇਹ ਜਿਹੜੇ ਨਵੇਂ ਡਰਾਈਵਰ ਨੂੰ ਡਰਾਈਵਰ ਲਾਇਸੈਂਸ ਮਿਲਦਾ ਆ, ਉਹਨੂੰ ਐਟਲੀਸਟ ਘੱਟੋ ਘੱਟ ਸਾਲ ਦਾ ਕਾਰ ਦਾ ਐਕਸਪੀਰੀਅੰਸ ਹੋਣਾ ਚਾਹੀਦਾ, ਤਾਂ ਉਹਨੂੰ ਡਰਾਈਵਰ ਲਾਇਸੈਂਸ ਜਾ ਕੇ ਮਿਲਣਾ ਚਾਹੀਦਾ ਟਰੱਕ ਦਾ, ਕਮਰਸ਼ੀਅਲ ਦਾ। ਇਸ ਵੇਲੇ ਸਿਚੁਏਸ਼ਨ ਇਹ ਬਣੀ ਪਈ ਆ ਕਿ ਜਿਹੜੇ ਨਵੇਂ ਬੰਦੇ ਆ ਰਹੇ ਆ, ਉਹ ਬੰਦੇ ਇਸ ਵੇਲੇ ਉਹਨਾਂ ਨੂੰ ਉੱਥੋਂ ਉਤਰਦਿਆਂ ਸਾਰ ਪੋਲੀਟੀਕਲ ਅਸਾਈਲਮ ਦਾ ਕੇਸ ਸਾਰੀ ਨਾਲ ਹੀ ਉਹਨਾਂ ਨੂੰ ਜਿਹੜਾ ਆ ਡਰਾਈਵਰ ਲਾਇਸੈਂਸ ਜਿਹੜਾ ਟਰੱਕ ਦਾ ਉਹ ਮਿਲ ਜਾਂਦਾ 2 ਮਹੀਨਿਆਂ 'ਚ 4 ਮਹੀਨਿਆਂ 'ਚ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ। ਕੈਲੀਫੋਰਨੀਆ ਦੀ ਬਹੁਤ ਵੱਡੀ ਪ੍ਰੋਬਲਮ ਹੈ, ਠੀਕ ਹੈ ਨਾ। ਸੋ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ, ਸੋ ਇਸ ਕਰਕੇ ਉਹ ਜਿਹੜਾ ਲਾਇਸੈਂਸ ਇੱਦਾਂ ਮਿਲਦਾ ਆ। ਉਸ ਤੋਂ ਬਾਅਦ ਹੁਣ ਜਿਹੜੇ ਬੰਦੇ ਨੂੰ ਰਾਜਕਰਨ ਤੂੰ ਆਪ ਸੋਚ ਯਾਰ, ਆਪਾਂ ਹੁਣ ਇੱਥੇ ਰਹਿੰਦੇ ਹਾਂ, ਆਪਾਂ ਗੱਲ ਕਰਦੇ ਹਾਂ, ਆਪਾਂ ਡਰਾਈਵ ਕਰਦੇ ਹਾਂ ਸੜਕਾਂ 'ਤੇ, ਕਿੰਨੀ ਰੋਡ ਸੈਂਸ ਜਿਹੜੀ ਆ ਉਹ ਬੰਦੇ ਨੂੰ ਪਤਾ ਹੋਣੀ ਚਾਹੀਦੀ ਆ। ਇੰਡੀਆ ਦਾ ਔਰ ਇੱਥੋਂ ਨਾ ਜ਼ਮੀਨ ਅਸਮਾਨ ਦਾ ਫਰਕ ਹੈ ਸੜਕ ਦਾ, ਠੀਕ ਹੈ ਨਾ। ਅੱਜ ਵੀ ਮੈਨੂੰ ਆਪਣੇ ਪ੍ਰੋਗਰਾਮ ਤੋਂ ਪਹਿਲਾਂ ਮੇਰੀ ਸਨੀ ਨਾਲ ਗੱਲ ਹੁੰਦੀ ਸੀ, ਔਰ ਉਹ ਦੱਸ ਰਿਹਾ ਸੀ ਐਕਸਪੀਰੀਅੰਸਿਸ ਕਿ ਕਿੱਦਾਂ ਹਾਈਵੇ 40 ਦੇ ਉੱਤੇ ਇੱਕ ਹਿਸਾਬ ਦਾ ਜਿਹੜਾ ਇੰਡੀਆ ਵਾਲਾ ਫਰੀਵੇ ਬਣਦਾ ਜਾ ਰਿਹਾ ਹੈ, ਕਿ ਜਿੱਥੇ ਜਿੱਦਾਂ ਆਪਣੇ ਉੱਥੇ ਨਹੀਂ ਹੁੰਦਾ ਸੀਗਾ ਵੀ ਟਰੱਕ ਜਿਹੜਾ ਆ ਉਹ ਬੱਸ ਜਿਹੜੀ ਆ ਪਿੱਛੇ ਹੁੰਦੀ ਆ, ਉਹ ਬਾਰ-ਬਾਰ ਆਪਣਾ ਮੂੰਹ ਜਿਹਾ ਕੱਢ ਕੇ ਦਿਖਾਉਂਦੀ ਆ ਟਰੱਕ ਨੂੰ ਵੀ ਪਰੇ ਹੋ ਜਾ, ਮੈਂ ਪਿੱਛੇ ਮੈਨੂੰ ਰਾਹ ਛੱਡ ਦੇ। ਇਸ ਵੇਲੇ ਉਹ ਕਹਿੰਦਾ ਵੀ ਹਾਈਵੇ 40 ਤੇ ਇਹ ਵਾਲਾ ਤਮਾਸ਼ਾ ਚੱਲਦਾ ਹੈ ਕਿ ਲੋਕੀ ਇੱਕ ਦੂਜੇ ਟਰੱਕ ਦੇ ਪਿੱਛੇ ਲਾ ਕੇ ਟਰੱਕ ਇੱਕਦਮ ਕਲੋਜ਼ਲੀ ਤੇ ਅਗਲੇ ਨੂੰ ਇਸ਼ਾਰੇ ਕਰਦੇ ਆ ਵੀ ਪਿੱਛੇ ਹੋ ਜਾ ਵੀ ਮੈਂ ਲੰਘਣਾ ਆ। ਸੋ ਇਹ ਚੀਜ਼ਾਂ ਜਿਹੜੀਆਂ ਆ, ਇਹ ਚੀਜ਼ਾਂ ਆਬਵੀਅਸਲੀ ਤਾਂ ਹੀ ਹੋ ਰਹੀਆਂ ਕਿਉਂਕਿ ਇੱਥੇ ਦੀ ਜਿਹੜੀ ਆਪਣੀ ਲਾਇਸੈਂਸਿੰਗ ਆ ਇਹਦੇ ਵਿੱਚ ਛੋਟ ਬਹੁਤ ਜ਼ਿਆਦਾ ਆ, ਔਰ ਸ਼ਾਇਦ ਹੋ ਸਕਦਾ ਇਟਸ ਅਬਾਊਟ ਟਾਈਮ ਟੂ ਸਟਾਰਟ ਵਰਕਿੰਗ, ਇਹਦੇ ਉੱਤੇ ਕੰਮ ਕਰਨ ਦਾ ਵੇਲਾ ਆ ਗਿਆ ਕਿ ਇਹ ਲਾਇਸੈਂਸਿੰਗ ਦਾ ਜਿਹੜਾ ਪ੍ਰੋਬਲਮ ਆ ਇਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਦੇਖਿਆ ਜਾਵੇ। ਜੀ। ਤੇ ਆਪਣੇ ਨਾਲ ਇਸ ਮੌਕੇ ਜਿਹੜੇ ਜੁੜ ਚੁੱਕੇ ਨੇ ਸਨੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਨੀ ਬਾਈ ਜੀ। ਮੋਸਟਲੀ ਰਮਨ ਬਾਈ ਜੀ ਨੇ ਸਾਰੇ ਕਵਰ ਕਰ ਹੀ ਦਿੱਤੇ। ਮੈਂ ਇਹ
ਕਹਿਣਾ ਸੀਗਾ ਬਾਈ ਜੀ ਇਹ ਸੱਚੀ ਗੱਲ ਆ। ਅਸੀਂ ਹੁਣ 40 ਤੇ ਜਾਂਦੇ ਆ, ਮਤਲਬ ਟਰੱਕ ਬਿਲਕੁਲ ਪਿੱਛੇ ਨਾਲ ਲਾਏ ਹੁੰਦੇ ਨੇ ਵੀ ਜਿਵੇਂ ਬਾਹਰ ਨੂੰ ਕੱਢ ਦਿਖਾਉਂਦੇ ਆ ਹਨਾ। ਤੇ ਤੁਸੀਂ ਰਮਨ ਬਾਈ ਜੀ ਨੋਟ ਕੀਤਾ ਹੋਣਾ ਜਿੰਨੇ ਅੱਜ ਕੱਲ੍ਹ ਐਕਸੀਡੈਂਟ ਹੋ ਰਹੇ ਨੇ ਉਹਦੇ ਵਿੱਚੋਂ 70-80% ਹਮੇਸ਼ਾ ਟਰੱਕ ਪਿੱਛੋਂ ਵੱਜਦੇ ਨੇ ਜਾ ਕੇ, ਵੀ ਪਿੱਛੋਂ ਕਲੋਜ਼ ਫੋਲੋ ਆ। ਫੋਰ ਐਗਜ਼ਾਮਪਲ ਹੁਣ ਮੈਂ ਜਾਂਦਾ 70-75 ਦੀ ਸਪੀਡ ਆ ਬਾਈ ਜੀ ਬਾਹਰਲੀਆਂ ਸਟੇਟਾਂ 'ਚ, ਕੋਈ ਮੂਹਰੇ ਕੁਛ ਚੀਜ਼ ਡਿੱਗ ਪਈ ਕਿਸੇ ਟਰੱਕ ਦੀ ਜਾਂ ਕੋਈ ਮੂਹਰੇ ਮੇਰੇ ਨਾਲ ਹੋਇਆ ਇੱਕ ਵਾਰੀ ਮੈਟਰਸ ਪਿਆ ਸੀਗਾ ਮੇਰਾ ਟਰੱਕ, ਮੈਨੂੰ ਪੂਰਾ ਸਟਾਪ ਕਰਨਾ ਪਿਆ ਕਿਉਂਕਿ ਆਲੇ ਦੁਆਲੇ ਟ੍ਰੈਫਿਕ ਸੀ। ਹੁਣ ਜਿਹੜੇ ਪਿੱਛੇ ਬਾਈ ਜੀ ਨਾਲ ਲਾਈ ਜਾਂਦੇ ਨੇ ਜਮਾਂ ਹੀ, ਮੈਂ ਬ੍ਰੇਕਾਂ ਲਾਤੀਆਂ ਉਹਨੇ ਤਾਂ ਮੇਰਾ ਟ੍ਰੇਲਰ ਪਿੱਛੋਂ ਸਾਰਾ ਭੰਨ ਦੇਣਾ, ਨਾਲੇ ਮੈਂ ਕੀ ਪਤਾ ਕਿੱਧਰ ਨੂੰ ਪੁਸ਼ ਕਰਕੇ ਲੈ ਜਾਵੇ। ਤੇ ਬਾਈ ਜੀ ਲਾਇਸੈਂਸ ਦਾ ਜ਼ਰੂਰ ਹੋਣਾ ਚਾਹੀਦਾ। ਆਪਣੇ ਕੈਨੇਡਾ ਦੀਆਂ ਸਾਰੀਆਂ ਸਟੇਟਾਂ 'ਚ ਨਹੀਂ ਹੈਗਾ, ਪਰ ਕਈ ਮੁੰਡੇ ਫਰੈਂਡ ਨੇ ਦੱਸਦੇ ਹੁੰਦੇ ਸੀਗੇ, ਹੁਣ ਮੈਨੂੰ ਯਾਦ ਨਹੀਂ ਕਿਹੜੀ ਸਟੇਟ ਦਾ, ਰਮਨ ਬਾਈ ਜੀ ਨੂੰ ਸ਼ਾਇਦ ਪਤਾ ਹੋਵੇ। ਉਹਨਾਂ ਨੂੰ ਪਹਿਲਾਂ ਗੱਡੀ ਦਾ ਲਾਇਸੈਂਸ ਰੱਖਣਾ ਪੈਂਦਾ ਜੀ, ਫਿਰ ਉਹ ਆਈ ਥਿੰਕ ਉਹਨਾਂ ਨੂੰ ਲੋਕਲ ਟਰੱਕ ਦਾ ਲੈਂਦੇ ਆ, ਫਿਰ ਉਹ ਮੇਨ ਹਾਈਵੇ ਤੇ ਲਾਇਸੈਂਸ ਲੈਣ ਜਾਂਦੇ ਨੇ। ਆਪਣੇ ਦੌਰੇ ਹੁਣ ਜਿਵੇਂ ਆਪਾਂ 2 ਮਹੀਨੇ ਇੰਡੀਆ ਜਾਈਏ ਬਾਈ ਜੀ, ਉੱਥੇ ਜਾ ਕੇ ਗੱਡੀ ਚਲਾ ਲਈਏ ਕਿੰਨਾ ਭੁਲੇਖਾ ਪੈਂਦਾ। ਉਹ ਜਿਹੜੇ ਨਵੇਂ ਕੰਟਰੀਆਂ ਤੋਂ ਆਉਂਦੇ ਸਾਰੀ ਸਿੱਧਾ ਹੀ ਟਰੱਕ ਦਾ ਲਾਇਸੈਂਸ ਲੈਂਦੇ ਆ, ਉਹਨਾਂ ਨੂੰ ਤਾਂ ਬਾਈ ਜੀ ਰੂਲ ਪਤਾ ਹੀ ਨਹੀਂ ਹੁੰਦੇ ਇੱਥੇ ਦੇ। ਆਪਾਂ ਨਹੀਂ ਕਹਿੰਦੇ ਨਾ ਲਓ, ਪਰ ਪ੍ਰੋਪਰ ਟ੍ਰੇਨਿੰਗ ਕਰਕੇ ਲਓ। ਸਾਡੀਆਂ ਵੀ ਫੈਮਲੀਆਂ ਨੇ, ਉਹਨਾਂ ਦੀਆਂ ਵੀ ਫੈਮਲੀਆਂ ਨੇ, ਸਾਰੇ ਫਰੀਵੇ ਤੇ ਜਾਂਦੇ ਆ, ਕਿਸੇ ਨਾਲ ਵੀ ਨੁਕਸਾਨ ਤਾਂ ਫੈਮਲੀਆਂ ਦਾ ਜਾਂ ਆਪਣਾ ਹੀ ਹੋਣਾ ਬਾਈ ਜੀ। ਬਿਲਕੁਲ ਇਹੀ ਕਹਿਣਾ ਸੀਗਾ ਜੀ। ਥੈਂਕ ਯੂ ਸਨੀ। ਬਿਲਕੁਲ ਡੈਫੀਨੇਟਲੀ ਸਨੀ, ਇਹ ਚੀਜ਼ ਜਿਹੜੀ ਆ ਜਿੱਦਾਂ ਕਿ ਆਪਾਂ ਗੱਲ ਪਹਿਲਾਂ ਵੀ ਕੀਤੀ ਸੀਗੀ ਕਿ ਇਹ ਜਿਹੜਾ ਇਟਸ ਅਬਾਊਟ ਟਾਈਮ, ਇਹ ਟਾਈਮ ਹੋ ਚੁੱਕਾ ਹੁਣ ਕਿ ਇਹਦੇ ਉੱਤੇ ਗੱਲ ਕੀਤੀ ਜਾਵੇ। ਜਿਹੜਾ ਕਿ ਲਾਇਸੈਂਸ ਹੈਗਾ ਆ, ਲਾਇਸੈਂਸ ਦੇ ਵਿੱਚ ਜਿਹੜਾ ਹਾਊ ਟੂ ਗੈਟ ਦਾ ਲਾਇਸੈਂਸ, ਉਹਦੀਆਂ ਚੇਂਜਿਸ ਜਿਹੜੀਆਂ ਆਉਣੀਆਂ ਜ਼ਰੂਰੀ ਹੈਗੀਆਂ, ਕਿਉਂਕਿ ਜਿੱਦਾਂ ਲਾਇਸੈਂਸ ਦਿੱਤਾ ਜਾ ਰਿਹਾ ਜਾਂ ਜਿੱਦਾਂ ਇਹ ਜੋ ਵੀ ਇਸ ਵੇਲੇ ਚੱਲ ਰਿਹਾ ਹੈਗਾ, ਮੇਰੇ ਖਿਆਲ ਦੇ ਵਿੱਚ ਇਹ ਬਹੁਤ ਜ਼ਿਆਦਾ ਗਲਤ ਹੈਗਾ। ਔਰ ਇਹਦੇ ਨਾਲ ਜਿਹੜੀ ਸੇਫਟੀ ਹੈਗੀ ਆ ਉਹ ਬਹੁਤ ਹੀ ਜ਼ਿਆਦਾ ਇਸ ਵੇਲੇ ਮਤਲਬ ਕਿ ਬੁਰਾ ਹਾਲ ਆ। ਔਰ ਅਗੇਨ ਆਪਣੀਆਂ ਕੰਪਨੀਆਂ ਜਿਹੜੀਆਂ ਆ ਉਹ ਵੀ ਇਹਦੇ ਵਿੱਚ ਬਰਾਬਰ ਦੀਆਂ ਜ਼ਿੰਮੇਵਾਰ ਆ, ਅਤੇ ਜੇ ਡਰਾਈਵਰ ਜ਼ਿੰਮੇਵਾਰ ਆ, ਹਾਂ ਟਰੱਕਿੰਗ ਸਕੂਲਾਂ ਵਾਲੇ ਜ਼ਿੰਮੇਵਾਰ ਆ। ਹਰ ਇੱਕ ਬੰਦੇ ਦਾ ਆਪਣਾ ਆਪਣਾ ਇੱਕ ਫਰਜ਼ ਬਣਦਾ ਕਿ ਅਸੀਂ ਕੁਛ ਨਾ ਕੁਛ, ਮਤਲਬ ਮੈਂ ਤਾਂ ਸਿੱਧੀ ਜਿਹੀ ਗੱਲ ਕਹੂੰਗਾ, ਕੁਛ ਨਾ ਕੁਛ ਸ਼ਰਮ ਕਰੀਏ ਯਾਰ। ਮਤਲਬ ਕਿ ਜੇ ਅਸੀਂ ਥੋੜ੍ਹਾ ਜਿਹਾ ਸਾਨੂੰ ਕੋਈ ਚੰਗਾ ਕੰਮ ਮਿਲ ਗਿਆ, ਚੰਗਾ ਕੰਮ ਸਾਡੇ ਹੱਥ ਆ ਗਿਆ, ਅਤੇ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਇਸ ਚੀਜ਼ ਨੂੰ ਬਿਲਕੁਲ ਹੀ ਛਿੱਕੇ ਟੰਗ ਦਈਏ ਵੀ ਨਾ। ਤੇ ਕੋਈ ਕੰਪਲਾਇੰਸ ਹੈ ਹੀ ਨਹੀਂ ਯਾਰ। ਮਤਲਬ ਕਈ ਕੰਪਨੀਆਂ ਦੇ ਵਿੱਚ ਰਮਨ ਜੀ ਯਾਦ ਹੋਣਾ ਅੱਜ ਤੋਂ ਕੁਛ ਕੁ ਸਾਲ ਪਹਿਲਾਂ ਜਦੋਂ DMV ਨੇ ਕਿਹਾ ਸੀਗਾ ਵੀ ਨਹੀਂ ਜਿਹੜੇ ਇੱਥੇ ਗ੍ਰੀਨ ਕਾਰਡ ਹੋਲਡਰ ਆ ਜਾਂ ਜਿਹੜੇ ਸਿਟੀਜ਼ਨ ਆ ਸਿਰਫ ਅਸੀਂ ਉਹਨਾਂ ਨੂੰ ਲਾਇਸੈਂਸ ਦੇਣਾ, ਜਿੱਦਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਇਹ ਕਾਨੂੰਨ ਜਿਹੜਾ ਇਸ ਤਰੀਕੇ ਦਾ ਬਣਿਆ ਆ। ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਉਹਦੇ ਉੱਤੇ ਪੁਸ਼ ਬੈਕ ਜਿਹੜਾ ਆਪਣੀ ਕਮਿਊਨਿਟੀ ਵੱਲੋਂ ਵੀ ਜਿਹੜਾ ਹੋਇਆ। ਨੋ ਡਾਊਟ ਆਪਣੇ ਬਹੁਤ ਸਾਰੇ ਜਿਹੜੇ ਨਵੇਂ ਲੋਕ ਆਉਂਦੇ ਨੇ ਉਹ ਇੱਕ ਚੰਗੇ ਜੀਵਨ ਦੀ ਭਾਲ ਦੇ ਵਿੱਚ ਆਉਂਦੇ ਨੇ। ਚੰਗਾ ਜੀਵਨ ਭਾਲ ਕਰਦੇ ਕਰਦੇ ਕਿਸੇ ਹੋਰ ਦਾ ਪਰਿਵਾਰ ਜਾਂ ਆਪਣੇ ਪਰਿਵਾਰ ਨੂੰ ਤਾਂ ਨਾ ਛਿੱਕੇ ਜਿਹੜਾ ਉਹ ਟੰਗੋ। ਇੱਦਾਂ ਦੀ ਚੀਜ਼ ਜਿਹੜੀ ਉਹ ਨਹੀਂ ਚਾਹੀਦੀ। ਇਸ ਦੇ ਉੱਤੇ ਆਪ ਨੂੰ ਹੀ ਜਿਹੜਾ ਆ ਉਹ ਕੰਟਰੋਲ ਕਰਨ ਦੀ ਜ਼ਰੂਰਤ ਆ। ਦੇਖੋ ਇੱਥੇ ਆਏ ਆ, ਸਾਰਿਆਂ ਨੇ ਕਮਾਈਆਂ ਹੀ ਕਰਨੀਆਂ ਆ, ਸਾਰਿਆਂ ਨੇ ਕਮਾਈ ਹੀ ਕਰਨੀ ਆ, ਸਾਰੀ ਉਮਰ ਇੱਥੇ ਕੰਮ ਹੀ ਕਰਨਾ ਆ। ਸੋ ਕੰਮ ਕਰਦੇ ਕਰਦੇ ਇਹ ਨਾ ਕਰੋ ਵੀ ਸੋਚੋ ਵੀ ਸ਼ਾਇਦ ਮੈਂ 2 ਸਾਲਾਂ 'ਚ ਇੰਨਾ ਕੰਮ ਕਰ ਲਾਂ ਵੀ ਬਾਅਦ 'ਚ ਕਿਤੇ ਰਿਟਾਇਰਮੈਂਟ ਮਿਲ ਜਾਣੀ ਆ। ਇੱਦਾਂ ਦੀ ਗੱਲ ਇੱਥੇ ਨਹੀਂ ਆਉਣੀ। ਇੱਥੇ ਤੁਹਾਨੂੰ ਕੰਮ ਜਿਹੜੇ ਉਹ ਚੱਲਦੇ ਹੀ ਰਹਿਣੇ ਆ। ਤੁਹਾਡੇ 'ਤੇ ਕਰਜ਼ੇ ਹੀ ਇੰਨੇ ਕਾ ਵੀ 30-30 ਸਾਲ ਦਾ ਤਾਂ ਕਰਜ਼ੇ ਹੀ ਨਹੀਂ ਲੱਥਦੇ। ਸੋ ਤੁਸੀਂ ਇਸ ਹਿਸਾਬ ਦੇ ਨਾਲ ਜਿਹੜਾ ਉਹ ਲਓ, ਇਸ ਹਿਸਾਬ ਦੇ ਨਾਲ ਕੰਮ ਕਰੋ ਵੀ ਜਿਹੜਾ ਤੁਹਾਡਾ ਵੀ ਸੇਫ ਰਵੇ ਅਤੇ ਦੂਜਿਆਂ ਦਾ ਵੀ ਸੇਫ ਰਵੇ। ਅਤੇ ਪ੍ਰੈਕਟਿਸਿਸ ਇਹ ਜਿਹੜੇ ਤਰੀਕੇ ਨੇ, ਤੌਰ ਤਰੀਕੇ ਆ, ਇਸ ਨੂੰ ਬਹੁਤ ਤੇਜ਼ੀ ਦੇ ਨਾਲ ਬਦਲਣ ਦੀ ਜ਼ਰੂਰਤ ਆ। ਨਹੀਂ ਤਾਂ ਫਿਰ ਇਸ ਤੋਂ ਬਾਅਦ ਦੇ ਵਿੱਚ ਹੁਣ ਫਿਰ ਕਿਤੇ ਮੰਗਲ ਗ੍ਰਹਿ 'ਤੇ ਤਾਂ ਜਾਣੋ ਰਹੇ। ਸੋ ਵੀ ਇਹ ਤੋਂ ਅੱਗੇ ਜਿਹੜਾ ਹੁਣ ਕਿਤੇ ਹੋਰ ਜਾਣਾ ਹੋਵੇ ਵੀ ਹੁਣ ਵੀ ਇੱਥੇ ਤਾਂ ਆ ਗਏ ਆ ਵੀ ਹੁਣ ਇਹ ਤੋਂ ਅੱਗੇ ਕਿੱਧਰ ਨੂੰ ਜਾਣਾ ਹੈ ਨਾ। ਸੋ ਉਹ ਰਾਹ ਨਹੀਂ ਲੱਭਣੇ ਆਪਾਂ ਨੂੰ। ਸੋ ਵਾਰੀ ਸਿਰ ਆਪਾਂ ਕਾਲਸ ਲੈਂਦੇ ਹਾਂ। ਕਾਲ ਕਰਨ ਦੇ ਲਈ ਨੰਬਰ ਆ 408-272-5200। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਅਮਰਜੀਤ ਜੀ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ। ਰਮਨ ਭਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਵੀਰ ਜੀ ਬੇਨਤੀ ਕਰਨੀ, ਰਮਨ ਭਾਜੀ ਨੇ ਬਹੁਤ ਚਾਨਣਾ ਪਾਇਆ, ਬਾਕੀ ਤੁਸੀਂ ਵੀ ਚਾਨਣਾ ਪਾਇਆ। ਬਾਕੀ ਭਾਜੀ ਹੁਣ ਤਾਂ ਸਾਨੂੰ 10-10, 15-15 ਸਾਨੂੰ ਤਾਂ ਆਪ ਨੂੰ ਡਰ ਲੱਗਣ ਲੱਗ ਪਿਆ ਹੁਣ ਪੌੜੀ ਤੇ ਜਾਣ ਨੂੰ। ਨਾ ਸਾਈਨ ਪੜ੍ਹਦੇ ਅੱਗੇ ਲਿਖਿਆ ਵੀ ਹੁੰਦਾ ਵੀ ਰੋਡ ਕਲੋਜ਼ ਹੋਣੀ 1 ਮੀਲ ਤੇ ਖੱਬੇ ਪਾਸਿਓਂ ਦੀ ਲਿਆ ਕੇ ਟਰੱਕ ਵਿੱਚ ਫਸਾਉਣਗੇ ਵੀ ਜਦ ਤੁਹਾਨੂੰ ਪਤਾ ਵੀ ਰੋਡ ਕਲੋਜ਼ ਹੋ ਜਾਣੀ, ਟਰੱਕ ਉਹਦੇ ਜਾ ਰਿਹਾ, ਦੂਜੇ ਪਾਸੇ ਵੀ ਟਰੱਕ ਜਾ ਰਿਹਾ, ਫਿਰ ਲਿਆ ਕੇ ਮੁੰਡ ਬ੍ਰੇਕਾਂ ਮਾਰਨਗੇ। ਕਈ ਦਿਨ ਤਾਂ ਆਪ ਡਰ ਜਾਈਦਾ ਵੀ ਲੈ ਵੀ ਵੱਜਿਆ, ਹੁਣ ਵੀ ਵੱਜਿਆ, ਹੁਣ ਵੀ ਵੱਜਿਆ। ਬਾਕੀ ਉਹ ਠੀਕ ਹੈ ਵੀ ਲਾਇਸੈਂਸ ਜ਼ਰੂਰ ਇਹ ਭਾਜੀ ਇਹਦੇ ਉੱਤੇ ਵਰਕ ਹੋਣਾ ਚਾਹੀਦਾ। ਸਾਡੇ ਹੁਣ ਹਲਵਾਈ ਦਾ ਕੰਮ ਕਰਦਾ ਹੁੰਦਾ ਬੰਦਾ, ਜਾ ਕੇ ਯੂਟਾ ਤੋਂ ਲਾਇਸੈਂਸ ਲਿਆ, ਹੁਣ ਤਾਂ ਇਹ ਹੋ ਗਿਆ ਵੀ ਉਹ ਕਹਿੰਦੇ ਫੋਟੋ ਖਿਚਾਓ, ਰਿਟਰਨ ਵੀ ਨਾ ਤੁਸੀਂ ਪਾਸ ਕਰੋ, DMV ਜਾ ਕੇ ਫੋਟੋ ਲਿਆਓ, ਯੂਟਾ ਜਾ ਕੇ ਲਾਇਸੈਂਸ ਲਿਆਓ 3000 ਰੁਪਈਆ ਦੇ ਕੇ। ਬਸ ਉਹ ਜਿਸ ਬੰਦੇ ਨੇ ਕਾਰ ਨਹੀਂ ਚਲਾਈ ਹੁੰਦੀ ਉਹ ਬੰਦਾ ਟਰੱਕ 40 ਟਨ
ਤੇ ਤੁਰਿਆ ਫਿਰਦਾ, ਸਮਝ ਨਹੀਂ ਲੱਗਦੀ ਸਾਨੂੰ। ਜਿਹੜਾ ਬੰਦਾ ਹਲਵਾਈ ਦਾ ਕੰਮ ਕਰਦਾ ਉਹਨੂੰ ਟਰੱਕ ਤੇ ਚੜੀ ਜਾਂਦੇ ਆ, ਤੇ ਜਿਹੜਾ ਬੰਦੇ ਵੀ ਹੁਣ ਹੈਗੇ 2 ਮਹੀਨੇ 3 ਮਹੀਨੇ ਟਰੱਕ ਲਾਉਂਦੇ, ਮੁੜ ਕੇ ਆਪਣਾ ਟਰੱਕ ਲੈ ਲੈਂਦੇ ਆ। ਆਪਣਾ ਟਰੱਕ ਉਹ ਨਾ ਰੂਲ ਦਾ ਫਾਲੋ ਕਰਦੇ ਆ ਨਾ ਕੁਝ ਕਰਦੇ ਆ। ਇਹ ਤੇ ਭਾਜੀ ਜ਼ਰੂਰ ਜੇ ਹੋ ਸਕਦਾ ਤਾਂ ਕੋਈ ਨਾ ਕੋਈ ਵਰਕ ਹੋਣਾ ਚਾਹੀਦਾ। ਘੱਟੋ ਘੱਟ ਸਾਲ 2 ਸਾਲ ਦਾ ਐਕਸਪੀਰੀਅੰਸ ਤਾਂ ਹੋਵੇ ਨਾ। ਬਿਲਕੁਲ, ਥੈਂਕ ਯੂ ਭਾਜੀ। ਥੈਂਕ ਯੂ ਜੀ। ਤੇ ਰਮਨ ਜੀ, ਆਈ ਥਿੰਕ ਬਿਲਕੁਲ ਜੇ ਕੁਛ ਕੁ ਲੱਖ ਲੋਕ ਇਸ ਤਰੀਕੇ ਦੇ ਨਾਲ ਕਰਨਾ ਚਾਹੁੰਦੇ ਆ ਤੇ ਦੂਜੇ ਪਾਸੇ ਮਿਲੀਅਨਸ ਆਫ ਲੋਕ ਨੇ, ਸਾਰਿਆਂ ਨੂੰ ਆਵਾਜ਼ ਜਿਹੜੀ ਆਪਣੀ ਇਕੱਠੀ ਕਰਨ ਦੀ ਜ਼ਰੂਰਤ ਹੈਗੀ ਆ। ਆਪਾਂ ਨਹੀਂ ਚਾਹੁੰਦੇ ਵੀ ਅਜਿਹੇ ਕਿਸੇ ਡਰਾਈਵਰ ਦੇ ਟਰੱਕ ਦੇ ਥੱਲੇ ਆਪਣਾ ਪਰਿਵਾਰ, ਕਿਸੇ ਦੀ ਗੱਡੀ ਜਾਂ ਕੋਈ ਹੋਰ ਟਰੱਕ ਵਾਲਾ ਜਿਹੜਾ ਉਸ ਦੇ ਹੇਠਾਂ ਜਿਹੜਾ ਉਹ ਆਇਆ ਹੋਵੇ। ਆਪਾਂ ਦੇਖ ਰਹੇ ਹਾਂ ਵੀ ਕਿੰਨੇ ਜ਼ਿਆਦਾ ਐਕਸੀਡੈਂਟ ਜਿਹੜੇ ਉਹ ਵੱਧਦੇ ਜਾ ਰਹੇ ਆ, ਤੇ ਵੱਡਾ ਜਿਹੜਾ ਉਸ ਦੇ ਵਿੱਚ ਕਾਰਨ ਇਹੀ ਆ ਵੀ ਡਰਾਈਵਰ ਦੀ ਟ੍ਰੇਨਿੰਗ ਦੇ ਉੱਤੇ ਹੀ ਜਿਹੜੇ ਵੱਡੇ ਜਿਹੜੇ ਸਵਾਲ ਨੇ। ਜਦੋਂ ਕੋਈ ਫਿਰ ਤਗੜਾ ਕੋਈ ਕਾਨੂੰਨ ਜਾਂ ਰੈਗੂਲੇਸ਼ਨ ਵਧਣ ਲੱਗਦੀ ਹੈ, ਤੇ ਫਿਰ ਕਹਿੰਦੇ ਆ ਵੀ ਇਸ ਇੰਡਸਟਰੀ ਨੂੰ ਇੰਨਾ ਜ਼ਿਆਦਾ ਰੈਗੂਲੇਟ ਕਿ ਜਿਹੜਾ ਉਹ ਕਿਉਂ ਕਰੀ ਜਾ ਰਹੇ ਹੋ, ਇੰਨੇ ਜ਼ਿਆਦਾ ਸਾਡੇ ਉੱਤੇ ਕਾਨੂੰਨ ਕਿਉਂ ਠੋਕੀ ਜਾ ਰਹੇ ਹੋ। ਸੋ ਜੇ ਪਹਿਲਾਂ ਹੀ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਅਜਿਹੇ ਲੋਕ ਨੇ ਉਹਨਾਂ ਨੂੰ ਐਜ਼ ਏ ਤੁਸੀਂ ਟਰੱਕਿੰਗ ਕਮਿਊਨਿਟੀ ਇਹਨਾਂ ਨੂੰ ਬਾਹਰ ਰੱਖੋਗੇ, ਤਾਂ ਫਿਰ ਆਟੋਮੈਟਿਕਲੀ ਤੁਹਾਡੇ ਉੱਤੇ ਰੈਗੂਲੇਸ਼ਨਸ ਵੀ ਜਿਹੜੀਆਂ ਇੰਨੀਆਂ ਜ਼ਿਆਦੀਆਂ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ। ਓਬਵੀਅਸਲੀ ਸਰਕਾਰ ਦੇ ਕੋਲ ਇੰਨੇ ਰਿਸੋਰਸਿਸ ਤਾਂ ਹੈਗੇ ਨਹੀਂ ਵੀ ਉਹ ਇਕੱਲੇ ਨੂੰ ਜਾ ਕੇ ਜਿਹੜਾ ਉਹ ਚੈੱਕ ਕਰ ਸਕਦੇ ਆ। ਸੋ ਇੱਥੇ ਸਾਰਿਆਂ ਨੂੰ ਮਿਲ ਜੁਲ ਕੇ ਇੱਥੇ ਕੰਮ ਕਰਨ ਦੀ ਜਿਹੜੀ ਜ਼ਰੂਰਤ ਹੈਗੀ ਆ। ਤੇ ਬਿਲਕੁਲ ਰਾਜ ਦੇਖੋ, ਜਿਹੜਾ ਹੁਣ ਇਸ ਵੇਲੇ ਜਿਹੜਾ ਯੂਟਾ ਦਾ ਲੂਪ ਹੋਲ ਆ, ਇਹ ਸਾਡੀ ਕਮਿਊਨਿਟੀ ਨੇ ਲੱਭਿਆ। ਹੁਣ ਯੂਟਾ ਦਾ ਲੂਪ ਹੋਲ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਜਿਹੜਾ ਯੂਟਾ ਚੋਂ ਲਾਇਸੈਂਸ ਮਿਲ ਰਿਹਾ ਉਹ ਟੋਟਲੀ ਸਿੰਪਲੀ ਜਿਹੜਾ ਆ ਉਹ ਕਿਸੇ ਮਤਲਬ ਕਿ ਹੱਦ ਤੱਕ ਜਿਹੜਾ ਆ ਸੰਡੇ ਨੂੰ ਵੀ ਲਾਇਸੈਂਸ ਮਿਲਦਾ, ਸੰਡੇ ਨੂੰ ਵੀ DMV ਲਾਇਸੈਂਸ ਦਿੰਦੀ ਹੈ। ਮਤਲਬ ਮੈਨੂੰ ਨਹੀਂ ਸਮਝ ਆਉਂਦੀ ਵੀ ਕਿੱਥੋਂ ਜਾ ਕੇ ਇਹ ਪ੍ਰੋਗਰਾਮ ਜਿਹੜਾ ਲੱਭ ਲਿਆ ਬੰਦਿਆਂ ਨੇ ਕਿ ਇਹ ਜਿਹੜਾ ਤੇ ਕੰਮ ਹੈਗਾ ਯੂਟਾ ਦੇ ਵਿੱਚ ਕਿੱਦਾਂ ਚੱਲ ਰਿਹਾ ਹੈਗਾ। ਔਰ ਕਈ ਕੇਸਿਸ ਐਸੇ ਆਏ ਹੈਗੇ ਆ ਜਿਹੜੇ ਕਿ ਪਰਸਨਲੀ ਗੱਲ ਹੋਈ ਹੈ ਜਿਨ੍ਹਾਂ ਨਾਲ ਜਿਹੜੇ ਬੰਦਿਆਂ ਨੇ ਕਿ ਇਸ ਚੀਜ਼ ਤੇ ਦੱਸਿਆ ਕਿ ਸਾਨੂੰ ਟੋਟਲੀ ਜਿਹੜਾ ਮਤਲਬ ਕਿ ਟਰੱਕ ਨਹੀਂ ਚਲਾਉਣਾ ਆਉਂਦਾ, ਪਰ ਸਟਿਲ ਸਾਨੂੰ ਲਾਇਸੈਂਸ ਦਵਾ ਦਿੱਤਾ ਗਿਆ। ਸੋ ਇਹ ਜਿਹੜੀ ਆ ਇਹ ਗੱਲ ਤੇ ਤੁਸੀਂ ਆਪ ਸੋਚ ਸਕਦੇ ਆ ਕਿ ਜਿਹੜਾ ਉਹ ਟਰੱਕ ਸਕੂਲ ਦਾ ਮਾਲਕ ਹੋਊਗਾ, ਜਿਹੜੇ ਉਹ ਬੰਦੇ ਹੋਣਗੇ ਜਿਹੜਾ ਉਹ ਲਾਇਸੈਂਸ ਦਵਾ ਰਿਹਾ, ਕੀ ਉਹਦੀ ਆਪਣੀ ਅੰਤਰਾਤਮਾ ਮਰ ਚੁੱਕੀ ਆ ਵੀ ਮਤਲਬ ਉਹ ਬੰਦਾ ਇਹ ਇੰਨੀ ਵੀ ਸੋਚ ਨਹੀਂ ਰੱਖਦਾ ਕਿ ਇਹ ਬੰਦੇ ਨੂੰ ਮੈਂ ਟਰੱਕ ਦਾ ਲਾਇਸੈਂਸ ਦੇ ਕੇ ਜਾ ਰਿਹਾ, ਕੱਲ ਨੂੰ ਮੇਰੀ ਫੈਮਿਲੀ ਦੇ ਲਾਗੇ ਸ਼ਾਇਦ ਟਰੱਕ ਚਲਾਉਂਦਾ ਉਹ ਕੰਮ ਹੋ ਗਿਆ ਤੇ ਕੀ ਬਣੂਗਾ। ਮਤਲਬ ਬਿਲਕੁਲ ਹੀ ਅੰਤਰਾਤਮਾ ਮਰ ਚੁੱਕੀ ਆ ਵੀ ਪੈਸੇ ਜਿਹੜੇ ਆ ਇੰਨੇ ਹੋ ਚੁੱਕੇ ਆ ਕਿ ਅਸੀਂ ਜਿਹੜੇ ਆ ਇਹ ਇੱਕ ਹਿਸਾਬ ਦੀਆਂ ਮਿਜ਼ਾਈਲਾਂ ਜਿਹੜੀਆਂ ਤਿਆਰ ਕਰਕੇ ਸੜਕ ਤੇ ਚੜ੍ਹੀ ਜਾਂਦੇ ਆ ਵੀ ਇਹਨਾਂ ਦੇ ਨਾਲ ਕੱਲ ਨੂੰ ਮੇਰਾ ਨੁਕਸਾਨ ਨਹੀਂ ਹੋਣਾ ਜਾਂ ਕਿਸੇ ਹੋਰ ਦਾ ਹੀ ਹੋਣਾ, ਮੇਰਾ ਕਦੀ ਨਹੀਂ ਹੋਣਾ ਨੁਕਸਾਨ ਇਹਦੇ ਵਿੱਚ। ਇਹ ਸੋ ਜੋ ਹੈਗਾ ਇੱਥੇ ਹੀ ਆ। ਸੋ ਮੇਰੇ ਖਿਆਲ ਦੇ ਵਿੱਚ ਇੰਨੀ ਵੀ ਨਹੀਂ ਚਾਹੀਦੀ, ਥੋੜਾ ਜਿਹਾ ਮਤਲਬ ਕਿ ਕੰਟਰੋਲ ਚਾਹੀਦਾ ਇਸ ਜੀ। ਬਿਲਕੁਲ। ਤੇ ਆਪਣੇ ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਗੁਰਿੰਦਰ ਜੀ। ਸਤਿ ਸ੍ਰੀ ਅਕਾਲ ਗੁਰਿੰਦਰ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਮੈਂ ਸੇਫਟੀ ਵੱਲੋਂ ਕਹਿਣਾ ਚਾਹੁੰਦਾ ਸੀ ਤੁਹਾਨੂੰ ਵੀ ਸਭ ਤੋਂ ਪਹਿਲਾਂ ਜਿਹੜਾ ਬੰਦਾ ਲਾਇਸੈਂਸ ਲੈਂਦਾ ਨਵਾਂ, ਉਹਨੂੰ ਐਟਲੀਸਟ ਟੀਮ ਦੇ ਨਾਲ ਘੱਟੋ ਘੱਟ 6 ਮਹੀਨੇ ਸਾਲ ਦਾ ਟੀਮ ਦੇ ਨਾਲ ਚੱਲਣਾ ਚਾਹੀਦਾ, ਐਕਸਪੀਰੀਅੰਸ ਹੋਲਡਰ ਬੰਦੇ ਦੇ ਨਾਲ, ਤਾਂ ਕਿ ਉਹ ਥੋੜ੍ਹੀ ਜਿਹੀ ਐਕਸਪੀਰੀਅੰਸ ਲੈ ਸਕੇ ਉਹਦੇ ਕੋਲ। ਸੈਕਿੰਡ, ਕੱਲ ਮੇਰੇ ਨਾਲ ਵੀ ਇੱਦਾਂ ਹੀ ਹੋਇਆ। ਕੱਲ ਮੈਂ ਆਪਣੀ 75 ਦੀ ਸਪੀਡ 'ਤੇ ਜਾ ਰਿਹਾ ਸੀ ਤੇ ਮੈਨੂੰ ਬੰਦਾ ਕੱਟ ਰਿਹਾ ਸੀਗਾ 75 ਤੋਂ। ਮਤਲਬ ਕਿ ਉਹਦੀ ਸਪੀਡ ਤੁਸੀਂ ਦੇਖ ਲਓ ਵੀ 70 ਜਾਂ 80 ਦੇ ਲਗਭਗ ਹੋਏਗੀ। ਤਾਂ ਸਪੀਡਿੰਗ ਵੀ ਜ਼ਿਆਦਾਤਰ ਜਿਹੜੀ ਹੈਗੀ ਆ ਉਹ ਮਤਲਬ ਕਿ ਥੋੜ੍ਹੀ ਜਿਹੀ ਕੰਟਰੋਲ ਰੱਖਣੀ ਚਾਹੀਦੀ ਆ। ਤੇ ਕੱਲ ਵੀ ਮੈਂ ਬੜਾ ਬਚ ਗਿਆ, ਜਿਵੇਂ ਕਿ ਕੈਸ਼ਲੇ ਫਰਨੀਚਰ ਦਾ ਟਰੱਕ ਸੀ, ਉਹਨੇ ਮੈਨੂੰ ਹਿੱਟ ਕਰ ਦੇਣਾ ਸੀ। ਬਹੁਤ ਮੁਸ਼ਕਿਲ ਨਾਲ ਮੈਂ ਉਹਦੇ ਕੋਲ ਬਚਿਆ ਵੀਰੇ। ਜੀ ਥੈਂਕ ਯੂ ਵੀਰੇ। ਥੈਂਕ ਯੂ ਜੀ। ਬਿਲਕੁਲ ਜੀ, ਇਹ ਬਿਲਕੁਲ ਸਹੀ ਗੱਲ ਆ। ਤੇ ਦੂਸਰੀ ਗੱਲ ਇਹ ਆ ਕਿ ਜਿਹੜੀ ਥੋੜੀ ਜਿਹੀ ਇਨਸਾਨੀਅਤ ਜਿਹੜੀ ਆ ਉਹ ਰਹਿ ਜਾਣੀ ਚਾਹੀਦੀ ਹੈ ਮੇਰੇ ਖਿਆਲ ਦੇ ਵਿੱਚ। ਸ਼ਾਇਦ ਹੋ ਸਕਦਾ, ਮੈਨੂੰ ਲੱਗਦਾ ਕਿ ਕੁਛ ਇੱਕ ਜਿਹੜੀਆਂ ਪਬਲਿਕ ਐਂਟੀਟੀਜ਼ ਹੈਗੀਆਂ, ਜਿਹੜੀਆਂ ਲੋਕੀ ਆਪਣੀਆਂ ਜਿਹੜੀਆਂ ਸੇਫਟੀ ਗਰੁੱਪਸ ਹੈਗੇ ਆ, ਉਹਨੂੰ ਥੋੜਾ ਜਿਹਾ ਜਿਹੜੇ ਇੰਡਸਟਰੀ ਦੇ ਵਿੱਚ ਪੁਰਾਣੇ ਟਰੱਕਰ ਹੈਗੇ ਆ, ਟਰੱਕ ਡਰਾਈਵਰ ਵੀ ਆ, ਟਰੱਕ ਓਨਰ ਆਪਰੇਟਰ ਵੀ ਆ, ਕੰਪਨੀਆਂ ਵਾਲੇ ਵੀ ਆ, ਮੇਰੇ ਖਿਆਲ ਉਹਨਾਂ ਨੂੰ ਵੀ ਇਕੱਠਿਆਂ ਹੋ ਕੇ ਇਸ ਇੰਡਸਟਰੀ ਨੂੰ, ਆਪਣੀ ਇੰਡਸਟਰੀ ਨੂੰ ਬਚਾਉਣ ਦੀ ਲੋੜ ਆ। ਜ਼ਰੂਰੀ ਨਹੀਂ ਗਾ ਕਿ ਜੇ ਤੁਸੀਂ ਇਹਦੇ ਵਿੱਚ ਹੈਗੇ ਆ ਪਰ ਤੁਸੀਂ ਇਹਦੇ ਲਈ ਕਰ ਕੁਝ ਨਹੀਂ ਰਹੇ ਤੇ ਕੱਲ ਨੂੰ ਇਹ ਇੰਡਸਟਰੀ ਤੁਹਾਡੇ ਲਈ ਵੀ ਇੱਦਾਂ ਰਹਿ ਜਾਣੀ ਆ। ਮੇਰੇ ਖਿਆਲ ਦੇ ਵਿੱਚ ਇੰਡਸਟਰੀ ਨੂੰ ਇਹ ਜਿਹੜਾ ਸੰਭਾਲਣਾ, ਇਹ ਸ਼ਾਇਦ ਮੇਰੇ ਖਿਆਲ ਇੰਡਸਟਰੀ ਦੇ ਵਿੱਚ ਰਹਿ ਕੇ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਵੀ ਕੰਮ ਕਰਨ ਦੀ ਲੋੜ ਹੈ। ਬਿਲਕੁਲ ਬਿਲਕੁਲ। ਅਗਲੇ ਕਾਲ ਨੇ ਆਪਣੇ ਨਾਲ ਜੁੜੇ ਜਤਿੰਦਰ ਪਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਕੈਨੇਡਾ ਤੋਂ ਹਾਂ ਜੀ, BC ਤੋਂ। ਸਾਡੇ BC 'ਚ ਹੈਗਾ ਪਹਿਲਾਂ ਜੀ ਕਲਾਸ 7 ਦਾ ਦਿੰਦੇ ਆ, ਉਹਨੂੰ ਨਿਊ ਡਰਾਈਵਰ ਕਹਿੰਦੇ ਆ। ਫਿਰ ਕਲਾਸ 5 ਦਾ ਉਹ ਕਾਰ ਦਾ, ਫਿਰ ਉਹਦੇ 'ਤੇ ਵੀ ਐਕਸਪੀਰੀਅੰਸ ਹਰ ਇੱਕ ਵਾਰੀ
ਕਿਸੇ ਦਾ 2 ਸਾਲ ਦਾ, ਕਿਸੇ ਦਾ 1.5 ਸਾਲ ਦਾ, ਕੁਛ ਇਸ ਤਰ੍ਹਾਂ ਐਕਸਪੀਰੀਅੰਸ ਤੋਂ ਬਾਅਦ ਕਲਾਸ 1 ਦਾ ਮਿਲਦਾ ਜੀ। ਪਰ ਆਪਣੇ ਕੀ ਕਰਦੇ ਨੇ, ਇੱਥੇ ਆਉਂਦੇ ਨੇ ਤੇ ਕਿਸੇ ਹੋਰ ਪ੍ਰੋਵਿੰਸ ਦੇ ਵਿੱਚੋਂ ਜਾ ਕੇ ਲੈ ਆਉਂਦੇ ਨੇ ਤੇ ਰਹਿੰਦੇ BCT ਨੇ, ਪਰ ਕੀ ਕਹਿੰਦੇ ਨੇ ਕਿਸੇ ਹੋਰ ਪ੍ਰੋਵਿੰਸ ਦਾ ਲਾਇਸੈਂਸ ਦੇ ਉੱਤੇ ਕੰਮ ਕਰੀ ਜਾਂਦੇ ਨੇ, ਤੇ ਉਹ ਵੀ ਬਹੁਤ ਖਤਰਨਾਕ ਆ। ਪਰ ਸਮਝ ਨਹੀਂ ਆਉਂਦੀ ਕਿਉਂ ਹਟਣਗੇ। ਇਹਦੇ ਲਈ ਕੋਈ ਨਾ ਕੋਈ ਕਾਨੂੰਨ ਹੋਣਾ ਚਾਹੀਦਾ। ਕੰਪਨੀਆਂ ਵੀ ਹਾਇਰ ਕਰ ਰਹੀਆਂ ਨੇ ਜੀ ਇਹੋ ਜਿਹੇ ਬੰਦਿਆਂ ਨੂੰ, ਕਦੇ ਵੀ ਕੋਈ ਨਾ ਨਹੀਂ ਕਰਦੀ, ਕੰਪਨੀਆਂ ਵੀ ਉਸੇ ਤਰ੍ਹਾਂ ਹੀ ਕਰਦੀਆਂ ਨੇ। ਤੇ ਇੱਕ ਮੈਂ ਹੋਰ ਥੋੜੀ ਜਿਹੀ ਰਿਕੁਐਸਟ ਕਰਦੀ ਸੀ, ਜਿਹੜੇ ਟਰੱਕ ਡਰਾਈਵਰ ਆ, ਜਿਹੜਾ ਹੁਣ ਨਵਾਂ ਕਾਨੂੰਨ ਬਣਿਆ ਜੀ ਅੱਧੇ ਘੰਟੇ ਵਾਲਾ, ਕਿ ਆਪਾਂ ਤੇਲ ਵੀ ਪਾਉਂਦੇ ਆ ਤੇ ਵਿੱਚੇ ਹੀ ਬ੍ਰੇਕ ਕੱਢ ਲੈਂਦੇ ਆ ਨਾ, ਵੀ ਤਾਂ ਕਿ ਸਾਡੇ 8 ਘੰਟੇ ਬਾਅਦ ਜਿਹੜੀ ਉਹ ਅੱਧਾ ਘੰਟਾ ਕੱਢਣਾ ਹੁੰਦਾ ਵਾ, ਉਹਨੂੰ ਬਹੁਤ ਮਿਸਯੂਜ਼ ਕਰਦੇ ਆ ਜੀ। ਤੇਲ ਪਾਉਣ ਤੋਂ ਬਾਅਦ ਉਹਦੇ ਉੱਤੇ ਹੀ ਖੜੇ ਰਹਿੰਦੇ ਨੇ ਜੀ, ਮੂਵ ਨਹੀਂ ਕਰਦੇ ਹੈਗੇ ਉਹਦੇ ਤੇ, ਕੀ ਕਹਿੰਦੇ ਨੇ ਪੰਪ ਦੇ ਉੱਤੇ ਵੀ। ਪਲੀਜ਼ ਉਹਨਾਂ ਨੂੰ ਰਿਕੁਐਸਟ ਆ, ਜੇ ਉਹਨਾਂ ਨੂੰ ਕਹਿੰਦੇ ਆ ਜੀ, ਉਹ ਬਹੁਤ ਅੱਖਾਂ ਇੰਨੀਆਂ ਕੱਢਦੇ ਨੇ ਜਿਵੇਂ ਪਤਾ ਨਹੀਂ ਉਹਨਾਂ ਨੂੰ ਕੀ ਕਹਿ ਦਿੱਤਾ ਹੁੰਦਾ, ਕਿਉਂਕਿ ਤੁਹਾਨੂੰ ਪਤਾ ਵੀ ਅਗਲਾ ਨੇ ਵੀ ਗਾਹਾਂ ਜਾਣਾ ਹੁੰਦਾ ਵਾ, ਕੋਈ ਹੋਰ ਲਾਈਨ ਅਪ ਪਿੱਛੇ ਲੱਗ ਰਹੀ ਹੁੰਦੀ ਆ, ਪਰ ਸਮਝ ਨਹੀਂ ਆਉਂਦੀ ਜੀ। ਬਹੁਤ ਜਾਣਦੀ ਔਖੇ ਆ ਜੀ ਇਹਨਾਂ ਤੋਂ ਜੀ। ਥੈਂਕ ਯੂ ਜੀ। ਬਿਲਕੁਲ ਜੀ, ਥੈਂਕ ਯੂ ਵੀਰ ਜੀ, ਥੈਂਕ ਯੂ ਜੀ। ਤੇ ਜਿਹੜਾ ਇਹ ਗੱਲ ਹੈਗੀ ਆ ਬਿਲਕੁਲ ਸਹੀ ਹੈਗੀ ਆ, ਪਰ ਇਹਦੇ ਵਿੱਚ ਆਪਸ਼ਨ ਹੈਗੀ ਆ, ਜੇ ਤੁਸੀਂ 15 ਮਿੰਟ ਦੀਆਂ 2 ਟੁੱਟੀਆਂ ਬ੍ਰੇਕਾਂ ਵੀ ਕਰਦੇ ਹੈਗੇ 15-15 ਮਿੰਟ ਦੀ, ਤੇ ਇੱਕ 15 ਮਿੰਟ ਦੀ ਤੁਸੀਂ ਪੰਪ ਤੇ ਪਵਾ ਲਈ ਆ ਤੇ ਮੂਵ ਕਰਕੇ 15 ਮਿੰਟ ਫਿਰ ਤੁਸੀਂ ਅੱਗੇ ਖੜੀ ਕਰਕੇ ਜਾਂ ਬਾਹਰ ਪਾਰਕ ਲਾ ਕੇ 15 ਮਿੰਟ ਪਾ ਲਓ, ਤੇ ਉਹ ਵੀ ਕੰਮ ਕਰਦੀ ਆ, ਉਹਦੇ ਵਿੱਚ ਉਹ ਗਲਤ ਨਹੀਂ ਹੈਗਾ। ਸੋ ਜਿਹੜਾ ਮੇਰੇ ਖਿਆਲ ਮੈਂ ਪਿਛਲੇ ਜੇ ਥੋੜ੍ਹੇ ਦਿਨਾਂ ਵਿੱਚ ਮੈਨੂੰ ਇੱਕ ਵੀਡੀਓ ਕਿਸੇ ਦੀ ਸਰਫੇਸ ਹੋਈ ਮਿਲੀ ਸੀਗੀ ਕਿ ਉੱਧਰ ਈਸਟ ਕੋਸਟ ਦੇ ਵਿੱਚ ਕਿਸੇ ਮੇਰੇ ਖਿਆਲ ਪੈਟਰੋਲ ਟਰੱਕ ਸਟਾਪ ਵਾਲਿਆਂ ਨੇ ਆਪਣਾ ਕੋਈ ਪੰਜਾਬੀ ਬੰਦਾ ਕੰਮ ਤੇ ਰੱਖਿਆ। ਉਹ ਸਿਰਫ ਇਸ ਕੰਮ ਨੂੰ ਰੱਖਿਆ ਵੀ ਤੂੰ ਸਿਰਫ ਪੰਪਾਂ ਦੇ ਉੱਤੇ ਜਿਹੜੇ ਪੰਜਾਬੀ ਨੇ ਤੇਲ ਪਵਾ ਲਿਆ ਉਹਨੂੰ ਅੱਗੇ ਕਰਨਾ, ਉਹਨੂੰ ਉੱਥੇ ਖੜ ਨਹੀਂ ਦੇਣਾ। ਸੋ ਮਤਲਬ ਕਿ ਇਹ ਹਾਲਾਤ ਪੈਦਾ ਹੋ ਰਹੇ ਆ ਕਿ ਜਿੱਥੇ ਪੰਪਾਂ ਵਾਲਿਆਂ ਨੂੰ ਬੰਦੇ ਰੱਖਣੇ ਪੈ ਰਹੇ ਆ ਕਿ ਸਾਡੇ ਬੰਦਿਆਂ ਨੂੰ ਇੰਨੀ ਅਕਲ ਦੇ ਸਕਣ ਵੀ ਉਹ ਥੋੜ੍ਹਾ ਜਿਹਾ ਆਪਣਾ ਜੇ ਤੇਲ ਪਵਾ ਲਿਆ ਤਾਂ ਆਪਣਾ ਟਰੱਕ ਅੱਗੇ ਕਰ ਲਓ। ਸੋ ਇਹ ਹੈਰਾਨੀ ਆ, ਇਹ ਪਤਾ ਨਹੀਂ, ਸਮਝ ਨਹੀਂ ਆਉਂਦੀ ਵੀ ਹੁਣ ਫਿਰ ਗੱਲ ਮੁੜ ਕਰਕੇ ਰਾਜਕਰਨ ਉੱਥੇ ਆ ਜਾਂਦੀ ਆ। ਅਸੀਂ ਵੀ ਟਰੱਕ ਸਿੱਖਿਆ ਆ, ਅਸੀਂ ਵੀ, ਮੈਂ ਗੋਰਿਆਂ ਦੇ ਕੋਲ ਸਕੂਲ ਦੇ ਵਿੱਚੋਂ ਟਰੱਕ ਸਿੱਖਿਆ ਸੀਗਾ, ਠੀਕ ਹੈ। ਹਰ ਇੱਕ ਚੀਜ਼ ਜਿਹੜੀ ਹੈ ਨਾ ਉੱਥੇ ਇਕੱਲਾ ਟਰੱਕ ਨਹੀਂ ਸਿਖਾਉਂਦੇ ਤੁਹਾਨੂੰ, ਉੱਥੇ ਤੁਹਾਨੂੰ ਬਕਾਇਦਾ ਜਿਹੜੀ ਕਾਮਨ ਸੈਂਸ ਆ ਉਹਦੀਆਂ ਗੱਲਾਂ। ਫਿਰ ਜਦੋਂ ਤੁਸੀਂ ਰਸਤੇ 'ਚ ਕਿਤੇ ਰੁਕਦੇ ਆ, ਗੋਰਿਆਂ ਨਾਲ ਕਿਸੇ ਨਾਲ ਬਹਿੰਦੇ ਉੱਠਦੇ ਆ ਟਰੱਕ ਸਟਾਪ 'ਤੇ, ਤੁਹਾਨੂੰ ਪਤਾ ਲੱਗਦੀਆਂ ਸੈਂਸਿਬਲ ਜਿਹੜੀ ਕਾਮਨ ਸੈਂਸ ਦੀਆਂ ਗੱਲਾਂ। ਯਾਰ ਜੇ ਤੁਹਾਨੂੰ ਕਾਹਲੀ ਆ, ਤੁਹਾਨੂੰ ਕੋਈ ਕੰਮ ਆ, ਤੁਸੀਂ ਟਰੱਕ ਸਟਾਪ 'ਤੇ ਖੜੇ ਆ, ਤੁਸੀਂ ਆਪਣਾ ਇਸ ਜਗ੍ਹਾ ਨੂੰ ਮਿਸਯੂਜ਼ ਕਰ ਰਹੇ ਆ, ਤੁਹਾਡੇ ਲਈ ਉਹਨਾਂ ਨੇ ਹੁੰਦੀ ਆ। ਜੇ ਤੁਸੀਂ 15 ਮਿੰਟ ਤੇਲ ਪਵਾਇਆ, ਤੁਸੀਂ ਅੱਗੇ ਟਰੱਕ ਪੁੱਲ ਕਰ ਲਓ, ਪੁੱਲ ਕਰਕੇ ਪੰਪ ਤੋਂ ਅੱਗੇ ਕਰ ਲਓ, 10 ਮਿੰਟ ਉੱਥੇ ਖੜ ਜਾਓ, 5 ਮਿੰਟ ਥੋੜ੍ਹਾ ਅੱਗੇ ਕਰਕੇ ਖੜ ਜਾਓ, ਤੁਹਾਡੀ ਅੱਧਾ ਘੰਟਾ ਬ੍ਰੇਕ ਪੈ ਜਾਂਦੀ ਆ ਜੇ ਸੈਂਸਿਬਲ ਢੰਗ ਨਾਲ ਪਾਉਣੀ ਹੈ। ਜੇ ਹੁਣ ਉੱਥੇ ਹੀ ਖੜੇ ਕਰਕੇ ਪਾਉਣੀ ਹੈ, ਮਤਲਬ ਆਪਣੇ ਬੰਦਿਆਂ ਨੇ ਤਾਂ ਬਿਲਕੁਲ ਹੀ ਜਿਹੜੀਆਂ ਮਤਲਬ ਕਿ ਜਿਹੜੀਆਂ ਸਿਰੇ ਹੀ ਲਾਤੀਆਂ ਗੱਲਾਂ ਰੱਖਣਾ। ਇਹ ਤਾਂ ਮਤਲਬ ਕਿ ਜਿਹੜੀਆਂ ਐਗਜ਼ਾਮਪਲਸ ਸੁਣੀ ਦੀਆਂ ਸਾਰਾ ਦਿਨ, ਮੇਰੇ ਖਿਆਲ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੀਆਂ ਇਹ ਕਨਫਿਊਜ਼ਿੰਗ ਹੈਗੀਆਂ, ਔਰ ਸਮਝ ਨਹੀਂ ਆਉਂਦੀ ਕਿ ਕਿੱਦਾਂ ਲੋਕਾਂ ਨੂੰ ਸਮਝ ਆਊਗੀ। ਆਈ ਮੀਨ ਇਨ ਦਾ ਸੈਂਸ ਵੀ ਹੁਣ ਤਾਂ ਕਈ ਕੰਪਨੀਆਂ ਦੇ ਵਿੱਚ ਜਿਹੜੇ ਡਰਾਈਵਰਸ ਆ ਉਹ ਕਈ ਵਾਰੀ ਕਿਸੇ ਕੰਪਨੀ 'ਚ ਗਏ ਹੋਈ ਦਾ, ਉਹ ਕਹਿੰਦੇ ਯਾਰ ਡਰਾਈਵਰ ਕਾਲ ਕਰਦੇ ਆ, ਪਹਿਲਾਂ ਇਹ ਪੁੱਛਦੇ ਆ ਕਿ ਭਾਜੀ 2 ELDਆਂ ਪ੍ਰੋਵਾਈਡ ਕਰੋਗੇ, ਦੱਸੋ। ਮਤਲਬ ਕੰਪਨੀ ਨੂੰ ਇਹ ਗੱਲ ਡਰਾਈਵਰ ਪੁੱਛ ਰਿਹਾ ਕਿ 2 ELDਆਂ ਪ੍ਰੋਵਾਈਡ। ਔਰ ਕਈ ਕੰਪਨੀਆਂ ਦੇ ਵਿੱਚ ਜਿਹੜਾ ਡਰਾਈਵਰ ਹੈਗਾ ਆ ਉਹ ਮਾਲਕ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਗਾ, ਮਤਲਬ ਉਹ ਮੰਨਦਾ ਹੀ ਕੋਈ ਨਹੀਂ ਗਾ, ਠੀਕ ਹੈ ਨਾ। ਅੱਗੇ ਹੁੰਦਾ ਸੀਗਾ ਟਰੱਕ ਜਦੋਂ ਲੋਡ ਕਰਨਾ ਆ, ਡਰਾਈਵਰ ਪਿੱਛੇ ਟਰੱਕ ਦੇ ਜਾਂਦਾ ਸੀਗਾ, ਐਡੀ ਮੋਟੀ ਜੈਕਟ ਪਾ ਕੇ ਸਾਰਾ ਕੁਝ ਜਾ ਕੇ ਉਹਦੇ ਵਿੱਚ ਕੂਲਰ ਦੇ ਵਿੱਚ ਖੜ ਕੇ ਸਾਰੇ ਪੈਲਟ ਗਿਣੀਦੇ ਸੀਗੇ, ਸਾਰਾ ਉਹਨਾਂ ਦਾ ਟੈਂਪਰੇਚਰ ਚੈੱਕ ਕਰੀਦਾ ਸੀਗਾ, ਸਭ ਕੰਮ ਕਰਨੇ ਪੈਂਦੇ ਸੀ, ਕਰੀਦਾ ਸੀਗਾ। ਲੇਕਿਨ ਹੁਣ ਤੱਕ ਪਰਵਾਹ ਹੀ ਨਹੀਂ ਜੀ, ਟਰੱਕ ਤੋਰ ਲਿਆ, ਲੱਤਾ, ਬਸ ਗੱਲ ਖਤਮ ਹੋ ਗਈ, ਕੁੰਡਾ ਲਾਇਆ। ਮਤਲਬ ਤੁਸੀਂ ਇੱਥੋਂ ਤੱਕ ਯਕੀਨ ਦੇਖੋ ਕਿ ਟਰੱਕ ਲੱਦਿਆ, ਟਰੱਕ ਲੱਦ ਕੇ ਪੇਪਰ ਵਰਕ ਦੇ ਨਾਲ ਡਰਾਈਵਰ ਨੂੰ ਉਹਨਾਂ ਨੇ ਟ੍ਰੇਲਰ ਤੇ ਲਾਉਣ ਨੂੰ ਸੀਲ ਦਿੱਤੀ, ਠੀਕ ਹੈ। ਉਹ ਸੀਲ ਦਿੱਤੀ, ਉਹਦੇ ਪੇਪਰ ਦੇ ਉੱਤੇ ਆਪਣੀ ਕਲਿੱਪ ਦੇ ਨਾਲ ਸੀਲ ਲਾਤੀ, ਠੀਕ ਹੈ। ਉਹ ਬੰਦੇ ਨੇ ਆਪਣਾ ਟਰੱਕ ਲੋਡ ਕੀਤਾ, ਆਪਣਾ ਟਰੱਕ ਚਲਾਇਆ, ਇੱਥੋਂ ਲੈ ਕੇ ਨਿਊਯਾਰਕ ਪਹੁੰਚ ਗਿਆ। ਨਿਊਯਾਰਕ ਜਾ ਕੇ ਉੱਦਾਂ ਹੀ ਸੀਲ ਉੱਦਾਂ ਹੀ ਕਲਿੱਪ ਦੇ ਨਾਲ ਲੱਗੀ ਜਾ ਕੇ ਰਿਸੀਵਰ ਨੂੰ ਦੇ ਦਿੱਤੀ। ਮਤਲਬ ਇੰਨਾ ਨਹੀਂ ਦਿਮਾਗ ਕੰਮ ਕੀਤਾ ਕਿ ਸੀਲ ਦਿੱਤੀ ਹੈ, ਟ੍ਰੇਲਰ ਦੇ ਪਿੱਛੇ ਲਾਉਣੀ ਆ, ਉਹ ਲਾਈ ਨਹੀਂ, ਉੱਦਾਂ ਹੀ ਉੱਥੇ ਜਾ ਕੇ ਤੇ ਰਿਸੀਵਰ ਨੂੰ ਦੇ ਦਿੱਤਾ। ਹੁਣ ਉਹ ਚੀਜ਼ ਮਤਲਬ ਉਹ ਚੀਜ਼ਾਂ ਕਾਮਨ ਸੈਂਸ ਉਹ ਕੰਪਨੀ ਨੇ ਵੀ ਦੱਸਣੀਆਂ, ਠੀਕ ਹੈ ਨਾ ਜੀ। ਤੇ ਬਿਲਕੁਲ। ਸੋ ਰਮਨ ਜੀ, ਆਪਾਂ ਹੋਰ ਵੀ ਆਪਣੇ ਅਗਲੇ ਜਿਹੜੇ ਕਾਲਰ ਜੁੜੇ ਹੋਏ ਉਹਨਾਂ ਨਾਲ ਗੱਲ ਕਰਦੇ ਹਾਂ। ਜੁੜੇ ਹੋਏ ਨੇ ਆਪਣੇ ਨਾਲ ਅਗਲੇ ਕਾਲਰ ਬਰਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਕਰਨ ਵੀਰ, ਆਪਾਂ ਦੋਹਾਂ ਵੀਰਾਂ ਨੂੰ। ਮੈਂ ਪਹਿਲੀ ਤਾਂ ਗੱਲ ਤੁਹਾਨੂੰ ਦੱਸੀ ਆ, ਐਪ ਦੇ ਉੱਤੇ ਜਦੋਂ ਆਪਾਂ ਸਟਾਰਟ ਕਰਦੇ ਹਾਂ ਰੇਡੀਓ, ਤਾਂ ਉਹ ਜਿੱਦਾਂ ਕੋਈ ਇਲੈਕਸ਼ਨ ਦੀ ਚੱਲ ਪੈਂਦੀ ਆ, ਕੋਈ ਕੁਛ ਦਾ ਐਡ ਚੱਲ ਪੈਂਦੀ ਆ, ਜਦੋਂ ਆਪਣੀ ਐਡਾਂ ਨਹੀਂ ਉਦੋਂ ਵੀ ਵਿੱਚ ਆਉਣ ਲੱਗ ਪੈਣੀਆਂ। ਓਕੇ, ਚਲੋ ਕੋਈ ਨਹੀਂ, ਆਪਾਂ ਠੀਕ ਕਰਦੇ ਹਾਂ, ਪਤਾ ਕਰਦੇ ਹਾਂ। ਥੈਂਕ ਯੂ ਦੱਸਣ ਮੈਂ ਤੁਹਾਨੂੰ ਇਹ ਦੱਸਣੀ ਆ ਜੀ। ਨਹੀਂ, ਦੂਸਰੀ ਗੱਲ ਮੈਂ ਦੱਸਣੀ ਆ ਵੀ ਇਕੱਲਾ 40 ਦੇ ਉੱਤੇ ਨਹੀਂ ਭਾਜੀ ਇਹ ਹੋਣ ਡਿਆ,
ਮੈਨੂੰ 14 ਸਾਲ ਹੋ ਗਿਆ 5 ਦੇ ਉੱਤੇ ਚਲਾਉਂਦੇ ਨੂੰ। ਹੁਣ 5 ਦੇ ਉੱਤੇ ਵੀ ਇਹੀ ਆ, ਮੈਂ ਮੰਡੇ ਹਿੱਲ ਚੜ੍ਹਦਾ ਸੀਗਾ 80 ਵਾਲੀ ਔਰੀਗਨ ਦੇ ਵਿੱਚ, ਜੀ ਮੇਰਾ ਟਰੱਕ ਚੜ੍ਹਦਾ ਸੀ 35 ਤੇ, ਪਿੱਛੇ ਬੰਦਾ ਖਾਲੀ ਜੀ। ਆ ਰਿਹਾ ਸੀ। ਮੈਂ ਕੰਪਨੀ ਵੀ ਦਾ ਨਾਂ ਵੀ ਲਾਉਂਗਾ, ਮੈਨੂੰ ਕੋਈ ਡਰ ਨਹੀਂ ਹੈਗਾ। ਲੇਜੈਂਡ ਕੰਪਨੀ ਦਾ ਟਰੱਕ ਸੀ, ਆਪਣਾ ਬੰਦਾ ਡਰਾਈਵਰ ਸੀ ਮੁੰਡਾ। ਉਹਨੇ ਮੇਰੇ ਰਮਨ ਭਾਜੀ ਐਨ ਬਿਲਕੁਲ ਨਾਲ ਜਾਣੀ 2 ਫੁੱਟ ਦਾ ਫਰਕ ਸੀ। ਮੈਂ ਗੇਅਰ ਦੇਣਾ ਸੀ, ਮੈਂ ਟਰੱਕ ਆਪਣੇ ਦੇ RPM ਵੀ ਥੱਲੇ ਸੱਟ ਲਾਏ ਕਿ ਜੇ ਮੈਂ ਗੇਅਰ ਦਿੰਨਾ ਤਾਂ ਮੇਰਾ ਟਰੱਕ ਹੌਲੀ ਉਹਨਾਂ ਨੇ ਵਿੱਚ ਮਾਰ ਦੇਣਾ। ਉਸ ਬੰਦੇ ਜਦੋਂ ਉਹਨੂੰ ਵਿੱਚ ਮੇਰਾ ਵੱਜਣਾ ਸੀ, ਜਦੋਂ ਮੈਂ ਗੇਅਰ ਦੇਣਾ ਸੀ ਮੇਰਾ ਟਰੱਕ ਰਮਨ ਭਾਜੀ ਹੌਲੀ ਹੋਣਾ ਸੀ, ਬਿਲਕੁਲ ਬਿਲਕੁਲ, ਕਿਉਂਕਿ ਮੇਰੇ ਕੋਲ ਲੋਡਡ ਜੀ 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 ਵਿੱਚ ਵੱਜਣਾ ਸੀ। ਉਹਨੇ ਜਾਣੀ ਕਿ ਬੰਪਰ ਤੱਕ ਮੇਰਾ ਟਰੱਕ ਲਾਇਆ ਸੀ ਆਪਣਾ ਉਹਨ ਪਿੱਛੇ। ਦੂਸਰੀ ਇਹ 5 ਦੇ ਵੀ ਹੋਣ ਡਿਆ। ਤੀਸਰੀ ਗੱਲ ਇਹ ਆ, ਜਦੋਂ ਅਸੀਂ ਹੁਣ 60 ਤੇ ਜਾਂਦੇ ਹਾਂ ਕੈਲੀਫੋਰਨੀਆ ਦੇ ਵਿੱਚ, ਪਿੱਛੋਂ ਬੰਦਾ ਆਉਂਦਾ ਆਪਣਾ, ਉਹਨੂੰ ਲੈਫਟ 'ਚ ਆ ਗਿਆ, ਉਹਨੂੰ ਲਾਈਟਾਂ ਵੀ ਦੇਤੀਆਂ ਵੀ ਆ ਜਾ। ਹੁਣ ਮੋਹਰੇ ਆ ਕੇ ਤੁਹਾਡੇ ਬ੍ਰੇਕਾਂ ਮਾਰਨੀਆਂ ਭਾਜੀ, ਮੇਰਾ ਲੋਡ ਡਿੱਗਿਆ ਇੱਥੇ 3 ਬ੍ਰੇਕਾਂ ਹੋਈਆਂ। ਉਸ ਬੰਦੇ ਨੇ ਮੇਰੇ ਆ ਕੇ ਮੋਹਰੇ ਬ੍ਰੇਕਾਂ ਮਾਰਨੀਆਂ, ਔਰ ਆਮ ਬੰਦੇ ਕਰਦੇ ਹੈਗਾ। ਰੱਬ ਜਾਣੇ ਤੇ ਇਹ ਪਰਮਾਤਮਾ ਇਹਨਾਂ ਨੂੰ ਬੱਤ ਬਖਸ਼ੇ। ਦੂਸਰਾ ਜਿਹੜੀਆਂ ਕੰਪਨੀਆਂ ਭਾਜੀ, ਇਹ ਟਰੱਕਾਂ ਵਾਲਿਆਂ ਨੂੰ $500 ਦਿੰਦੀਆਂ ਸਾਨੂੰ ਡਰਾਈਵਰ ਦੇ ਦਾ ਨਵੇਂ, ਆਪਣੀਆਂ ਕੰਪਨੀਆਂ ਵੀ $500 ਸਕੂਲਾਂ ਵਾਲਿਆਂ ਨੂੰ ਦਿੰਦੀਆਂ ਵੀ ਸਾਨੂੰ ਦਿਓ ਡਰਾਈਵਰ। ਬਹੁਤ ਇੱਥੇ ਗੜਬੜ ਹੋ ਰਹੀ ਹੈ ਤੇ ਰੱਬੇ ਬਖਸ਼ੇ। ਆ ਸਾਡੇ ਤਾਂ 5-4 ਸਾਲ ਜਿਹੜੇ ਰਹਿੰਦੇ ਆ ਟਰੱਕ ਅਸੀਂ ਚਲਾ ਕੇ ਹਟ ਜਾਵਾਂਗੇ, ਪਰ ਗਾਂ ਬਣੂਗਾ ਕੀ ਇਹਨਾਂ ਜੀ ਹਾਂਜੀ ਸਹੀ ਗੱਲ ਆ ਜੀ। ਇਹ ਵਧੀਆ ਹੁੰਦਾ, ਠੀਕ ਆ। ਕਈ ਗੱਲਾਂ ਨਾਲ ਤੁਹਾਡੇ ਨਾਲ ਵੀ ਸਹਿਮਤ ਨਹੀਂ ਹੁੰਦੇ, ਪਰ ਤੁਹਾਡਾ ਫੇਰ ਵੀ ਪ੍ਰੋਗਰਾਮ ਵਧੀਆ ਹੁੰਦਾ। ਇਹਨਾਂ ਨੂੰ ਸਮਝਾਓ ਕੁਝ ਜੀ। ਥੈਂਕ ਯੂ ਵੀਰ, ਬਿਲਕੁਲ ਬਿਲਕੁਲ। ਤੇ ਇਹੋ ਹੀ ਇੱਕ ਰਾਜਕਰਨ ਇੱਦਾਂ ਦੀ ਉਹ ਗੱਲ ਆ, ਮੇਰੇ ਮੌਕਾ ਮਿਲਿਆ ਕੰਪਨੀ ਦੇ ਵਿੱਚ ਜਾਣ ਦਾ, ਤੇ ਉੱਥੋਂ ਪਤਾ ਲੱਗ ਰਿਹਾ ਸੀਗਾ ਕਿ ਕਿੱਦਾਂ ਜਿਹੜੇ ਡਰਾਈਵਰਸ ਹੈਗੇ ਆ, ਤੁਸੀਂ ਜਦੋਂ ਜਾਂਦੇ ਆ ਉੱਥੇ ਆਪਣੇ ਵੇਅਰ ਹਾਊਸ 'ਚ ਕਿਤੇ ਜਾਂਦੇ ਆ, ਜਿੱਦਾਂ ਹੁਣ ਆਪਣੇ ਗੁਰਵਿੰਦਰ ਧਾਲੀਵਾਲ ਹੋਣੀ ਵੀ ਦੱਸ ਰਹੇ ਆ ਕਿ ਚੱਪਲਾਂ ਪਾ ਕੇ ਵੇਅਰ ਹਾਊਸ ਦੇ ਵਿੱਚ ਇੱਦਾਂ ਤੁਰੇ ਫਿਰਦੇ, ਜਿੱਦਾਂ ਡਰਾਈਵੇ 'ਚ ਆਪਣੇ ਘਰ ਦੇ ਡਰਾਈਵੇ 'ਚ ਤੁਰੇ ਫਿਰਦੇ ਹੁੰਦੇ ਆ। ਸੋ ਇਹ ਬਿਲਕੁਲ ਸਹੀ ਗੱਲਾਂ ਨੇ। ਜਦੋਂ ਤੁਸੀਂ ਇਹ ਜੌਬ ਕਰਦੇ ਆ, ਇਹ ਕੰਮ ਕਰਦੇ ਆ, ਇਹਦੇ ਵਿੱਚ ਸੇਫਟੀ ਜਿਹੜੀ ਆ ਬਹੁਤ ਜ਼ਰੂਰੀ ਆ। ਫੋਰਕਲਿਫਟ ਚੱਲਦੀ ਆ ਵੇਅਰ ਹਾਊਸ 'ਚ, ਕਈ ਕੁਛ ਚੱਲਦਾ ਆ। ਸੋ ਹੋ ਸਕਦਾ ਤੁਹਾਡੇ ਨਾਲ ਕੁਛ ਵੱਜ ਜਾਵੇ, ਕੁਛ ਹੋ ਜਾਵੇ। ਸੋ ਉਸ ਚੀਜ਼ਾਂ ਨੂੰ ਧਿਆਨ 'ਚ ਰੱਖੋ ਜੀ। ਆਪਾਂ ਅਗਲੇ ਕਾਲਰ ਲੈਨੇ ਆ, ਇਹ ਆਪਣੇ ਨਾਲ ਜੁੜੇ ਹੋਏ ਨੇ ਰਮਨ ਜੀ, ਗੁਰਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਬਿਲਕੁਲ ਸਹੀ ਆ। ਸੇਫਟੀ ਦਾ ਮੁੱਦਾ ਜਿਹੜਾ ਚੱਕਿਆ, ਫਸਟ ਆਫ ਆਲ ਮੈਂ ਐਰੀਜ਼ੋਨਾ ਦੇ ਵਿੱਚ ਆ। ਇੱਥੇ ਮੈਂ ਇਨੀਸ਼ੀਅਲੀ ਪਿੱਛੋਂ ਇੰਗਲੈਂਡ ਤੋਂ ਮੂਵ ਹੋਇਆ ਤੇ ਟਰੱਕ ਦੇ ਨਾਲ ਤਕਰੀਬਨ 18 ਸਾਲ ਤੋਂ ਇਸ ਬਿਜ਼ਨਸ ਵਿੱਚ ਆ, ਡਿਸਟ੍ਰੀਬਿਊਸ਼ਨ ਟਰਾਂਸਪੋਰਟੇਸ਼ਨ ਤੇ ਆਪਣਾ ਉੱਥੇ ਰਨ ਕੀਤਾ। ਸੇਫਟੀ ਕੰਪਲਾਇੰਸ ਦੀ ਜੇ ਗੱਲ ਕਰੀਏ ਤੇ ਇੱਥੇ ਤਾਂ ਬਿਲਕੁਲ ਵੀ ਹੈ ਨਹੀਂ ਜੇ ਕੰਸੀਡਰ ਕੀਤਾ ਜਾਵੇ। ਹੁਣ ਇੱਥੇ ਮੈਂ ਮੂਵ ਹੋਇਆ, ਇੱਥੇ ਕੇ ਵੀ ਇਹ ਹੈਗਾ, ਮੈਂ ਆਪਣਾ ਨਸੀਜੀਅਰ ਲੈਣ ਗਿਆ। ਅਗਲੇ ਕਹਿੰਦੇ ਕਿ ਤੂੰ ਕਾਰ ਦਾ ਲਾਇਸੈਂਸ ਕਿਹਾ ਤੈਨੂੰ 1 ਸਾਲ ਵੇਟ ਕਰਨੀ ਪੈਣੀ ਹੈ, ਜੋ ਕਿ ਠੀਕ ਆ, ਵਧੀਆ। ਪਰਸਨਲੀ ਆਪਣੇ ਆਪ ਨੂੰ ਫੀਲ ਵੀ ਹੁੰਦਾ ਸੀ ਕਿ ਮੈਂ ਮਤਲਬ ਇੰਨਾ ਐਕਸਪੀਰੀਅੰਸ ਹੈ, ਸਾਰਾ ਕੁਛ ਆ, ਕੰਸੀਡਰ ਕਰਨਾ ਚਾਹੀਦਾ, ਪਰ ਨਹੀਂ, ਜਿਹੜਾ ਲਾਅ ਹੈਗਾ ਸਾਨੂੰ ਉਹਨਾਂ ਅਵਾਇਡ ਕਰਨਾ ਚਾਹੀਦਾ। ਦੂਜੀ ਗੱਲ ਇਹ ਹੈਗੀ ਕਿ ਜਦੋਂ ਹੁਣ ਸਿਖਾਉਣ ਦੀ ਗੱਲ ਆਉਂਦੀ ਆ ਤੇ ਮੇਰੇ ਖਿਆਲ ਨਾਲ ਕਿ ਕੰਪਲਾਇੰਸਿਸ ਥੋੜ੍ਹੇ ਟਫ ਚਾਹੀਦੇ ਆ। ਸਿਰਫ ਇਹੀ ਨਹੀਂ ਕਿ ਪਿੱਛੇ ਡਰਾਈਵਰ ਨੂੰ ਸਟੀਅਰਿੰਗ ਤੇ ਬਿਠਾ ਦਿੱਤਾ, ਲਾਇਸੈਂਸ ਲੈ ਦਿੱਤਾ। ਇਹਨਾਂ ਦੇ ਨਾਲ ਹੋਰ ਚੀਜ਼ਾਂ ਬਹੁਤ ਰਿਲੇਟਿਡ ਆ, ਸੇਫਟੀ ਰਿਲੇਟਿਡ ਆ। ਇਹਨਾਂ ਨੂੰ ਇੱਕ ਜਿੱਦਾਂ ਸਟੱਡੀ ਮਟੀਰੀਅਲ ਹੋਣਾ ਚਾਹੀਦਾ ਪ੍ਰੋਪਰ, ਜਿਹਦਾ ਕਿ ਪ੍ਰੋਪਰ ਐਗਜ਼ਾਮ ਹੋਵੇ, ਕਿ ਜਿਹਦੇ ਵਿੱਚ ਅਗਲਾ ਥੋੜ੍ਹਾ, ਚਲੋ ਠੀਕ ਹੈ, ਬਾਕੀ ਤਾਂ ਤਜਰਬੇ ਨਾਲ ਚੀਜ਼ਾਂ ਆਉਂਦੀਆਂ, ਪਰ ਮੋਸਟਲੀ ਜਿੱਦਾਂ ਹੈਗਾ ਕਿ ਜਿਹੜਾ ਉਹਨਾਂ ਨੂੰ ਪਤਾ ਲੱਗੇ ਕਿ ਸੇਫਟੀ ਦੇ ਬਾਰੇ, ਸੇਫਟੀ ਹੈ ਕੀ ਹੈ, ਟਰੱਕ ਕਿੱਦਾਂ ਚਲਾਉਣਾ। ਇਸ ਤੋਂ ਇਲਾਵਾ ਜਿਹੜਾ ਸਾਡਾ ਵਾਕਅਰਾਊਂਡ ਚੈੱਕਸ ਹੈਗੇ ਆ, ਉਹ ਕਿਉਂ ਇੰਪੋਰਟੈਂਟ ਹੈ। ਮੋਸਟਲੀ ਸਾਨੂੰ ਪਤਾ 99% ਕੋਈ ਇਹ ਚੀਜ਼ ਕਰਦਾ ਹੀ ਨਹੀਂ, ਠੀਕ ਨਹੀਂ। ਵਾਕਅਰਾਊਂਡ ਚੈੱਕ ਦੇ 'ਤੇ ਕੋਈ ਧਿਆਨ ਨਹੀਂ ਦਿੰਦਾ। ਪਲੱਸ ਇਹਦੇ ਨਾਲ ਇੱਕ ਹੋਰ ਚੀਜ਼ ਜੋ ਬਹੁਤ ਵੱਡਾ ਫੈਕਟਰ ਮੈਂ ਕੰਸੀਡਰ ਕਰਦਾ ਕਿ ਇੱਥੇ ਜਿਹੜੀ ਇੰਸਪੈਕਸ਼ਨ ਹੈਗੀ ਆ ਈਅਰਲੀ ਇੱਕੋ ਹੀ ਹੁੰਦੀ ਆ, ਜੋ ਕਿ ਗਲਤ ਆ। ਇੱਥੇ ਹੁਣ ਦੇਖੋ ਹਜ਼ਾਰਾਂ ਮੀਲ ਰੋਜ਼ ਟਰੱਕ ਚੱਲਦਾ ਤੁਹਾਡਾ, ਤੁਸੀਂ ਕਿੱਦਾਂ ਰਿਲਾਈ ਕਰ ਲਓਗੇ ਕਿ ਜਿਹੜੀ ਇੱਕ DOT ਇੰਸਪੈਕਸ਼ਨ ਆ ਸਾਲ ਦੀ ਇੱਕੋ ਹੋਵੇ। ਮੇਰੇ ਹਿਸਾਬ ਦੇ ਨਾਲ ਜਾਂ ਮੈਨੂੰ ਕੋਈ ਪਿੱਛੇ ਮੇਰਾ ਓਪੀਨੀਅਨ ਹੈਗਾ ਐਟਲੀਸਟ ਚੱਲ ਹੋਰ ਨਹੀਂ ਤੇ ਮਹੀਨੇ ਦੇ ਵਿੱਚ ਇੱਕ ਸੇਫਟੀ DOT ਇੰਸਪੈਕਸ਼ਨ ਜ਼ਰੂਰ ਹੋਣੀ ਚਾਹੀਦੀ ਆ, ਜਿਹਦੇ ਵਿੱਚ, ਕਿਉਂਕਿ ਮੋਸਟਲੀ ਡਰਾਈਵਰਾਂ ਨੂੰ ਤਾਂ ਕੁਛ ਪਤਾ ਨਹੀਂ, ਜਾਂ ਉਹ ਮਤਲਬ ਜਾਣਨਾ ਨਹੀਂ ਚਾਹੁੰਦੇ ਜਾਂ ਕਰਨਾ ਨਹੀਂ ਚਾਹੁੰਦੇ, ਕਿਉਂਕਿ ਉਹ ਧਿਆਨ ਨਹੀਂ ਦਿੰਦੇ। ਤੇ ਮੋਸਟਲੀ ਐਜ਼ ਇਟ ਓਨਰਸ ਲਈ ਤਾਂ ਉਦੋਂ ਹੀ ਆ ਜਦੋਂ ਉਹਦੇ ਕੋਲ ਟਰੱਕ ਵਾਪਸ ਯਾਰਡ 'ਚ ਆਉਂਦਾ, ਜਦੋਂ ਆਪ ਇੰਸਪੈਕਟ ਕਰ ਸਕੇ ਜਾਂ ਕਿੱਦਾਂ। ਹੁਣ ਮੈਂ ਪਰਸਨਲੀ ਦੇਖਾਂ, ਮੈਂ ਆਪ ਹਰੇਕ ਗੇੜੇ ਤੋਂ ਬਾਅਦ ਜਦੋਂ ਵੀ ਟਰੱਕ ਮੁੜ ਕੇ ਯਾਰਡ 'ਚ ਆਉਂਦਾ, ਮੈਂ ਆਪ ਦੀ ਮੋਰਲ ਪਰਸਨਲ ਰਿਸਪੋਂਸੀਬਿਲਿਟੀ ਰੱਖੀ ਆ ਕਿ ਮੈਂ ਜਾ ਕੇ ਟਰੱਕ ਚੈੱਕ ਕਰਨਾ ਹੀ ਕਰਨਾ, ਵਿਜ਼ੂਅਲੀ ਨਹੀਂ, ਹਰੇਕ ਤਰੀਕੇ ਦੇ ਨਾਲ, ਠੀਕ ਹੈ। ਹੁਣ ਮੈਨੂੰ ਐਟਲੀਸਟ 2 ਜਾਂ 3 ਇੱਦਾਂ ਦੇ ਕੰਮ ਲੱਭ ਪੈਂਦੇ ਆ ਜਿਹੜੇ ਕਿ ਡਰਾਈਵਰ ਦੀ ਨੈਗਲੀਜੈਂਸ ਕਰਕੇ ਹੁੰਦੇ ਆ। ਜਦੋਂ ਡਰਾਈਵਰਾਂ ਨੂੰ ਕਹੋਗਾ ਤੇ ਮੋਰਿਓ ਉਹਨਾਂ ਕੋਲ ਸਿਰਫ ਇੱਕੋ ਹੀ ਹੁੰਦਾ, ਆਈ ਡੋਂਟ ਨੋ ਕਿ ਕਿੱਦਾਂ ਹੋ ਗਿਆ।
ਜੀ ਜੀ ਹੋ ਜਾਂਦੀ ਚੀਜ਼, ਪਰ ਦੇਖਣਾ ਤਾਂ ਫਰਜ਼ ਬਣਦਾ। ਤੇ ਇਹ ਸਾਰੀਆਂ ਬਹੁਤ ਸਾਰੇ ਇੱਦਾਂ ਦੇ ਜਿਹੜੇ ਫੈਕਟਰ ਹੈਗੇ ਆ ਜਿਹੜੇ ਕਿ ਬਹੁਤ ਸੀਰੀਅਸਲੀ ਕੰਸੀਡਰ ਕਰਨੇ ਚਾਹੀਦੇ ਆ ਕਿ ਮਤਲਬ ਇਸ ਚੀਜ਼ ਨੂੰ ਜਿਹੜਾ ਇੱਕ ਪ੍ਰੋਫੈਸ਼ਨਲ ਤੇ ਇੱਕ ਦਿਲ ਲਵੇਬਲ ਕੀਤਾ ਸਮਝਿਆ ਜਾਵੇ। ਥੈਂਕ ਯੂ। ਅੱਜ ਤੋਂ 10-15 ਸਾਲ ਪਿੱਛੇ ਦੀ ਗੱਲ ਆਪਾਂ ਕਰ ਲਈਏ ਕਿ ਇੱਕ ਟਰੱਕਿੰਗ ਇੱਕ ਪੈਸ਼ਨ ਦਾ ਕੀਤਾ ਹੁੰਦਾ ਸੀ, ਕਿ ਜਿਹੜੇ ਲੋਕਾਂ ਨੂੰ ਡਰਾਈਵਿੰਗ ਦੇ ਨਾਲ ਪੈਸ਼ਨ ਹੈ, ਕਿ ਮਤਲਬ ਹਾਂਜੀ ਗੁਰਿੰਦਰ ਜੀ, ਥੈਂਕ ਯੂ। ਸੌਰੀ, ਆਪਣੇ ਨਾਲ ਹੋਰ ਬਹੁਤ ਸਾਰੇ ਕਾਲਸ ਨੇ, ਸੋ ਆਪਾਂ ਉਹਨਾਂ ਦੇ ਵੀ ਵਿਚਾਰ ਸੁਣਦੇ ਹਾਂ। ਥੈਂਕ ਯੂ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ। ਥੈਂਕ ਯੂ, ਬੜੀ ਮਿਹਰਬਾਨੀ ਜੀ, ਸ਼ੁਕਰੀਆ ਜੀ। ਜੀ ਸੋ ਬਿਲਕੁਲ ਚੀਜ਼ਾਂ ਦਾ ਫਰਕ ਤਾਂ ਜਿਹੜਾ ਡੈਫੀਨੇਟਲੀ ਕਈ ਸਾਲਾਂ ਦੇ ਵਿੱਚ ਜਿਹੜਾ ਉਹ ਪੈ ਗਿਆ। ਸੋ ਕਾਹਲਪੁਣਾ ਜਿਹੜਾ ਆ ਨਾ ਤੇ ਜਲਦੀ ਅਮੀਰ ਹੋਣਾ, ਉਹਨੇ ਜਿਹੜਾ ਆਈ ਥਿੰਕ ਸਭ ਤੋਂ ਜ਼ਿਆਦਾ ਭੱਠਾ ਜਿਹੜਾ ਇਸ ਜਿਹੜੇ ਇੰਡਸਟਰੀ ਦਾ ਜਿਹੜਾ ਉਹ ਜ਼ਿਆਦਾ ਮਾਰ ਦਿੱਤਾ ਆ। ਅਗਲੇ ਕਾਲਰ ਨੇ ਸੁਖਬੀਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਆਪਣੇ ਨਾਲ ਇੱਕ ਜਿਹੜਾ ਵਾਕਿਆ ਹੋਇਆ ਉਹ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦਾ ਜੀ। ਮੈਂ ਸੋਮਵਾਰ ਆਪਣਾ 99 ਦੇ ਉੱਤੇ ਮੋਡੈਸਟੋ ਦੇ ਕੋਲ ਸੀਗਾ। ਮੈਂ ਲੈਫਟ ਲੇਨ ਦੇ ਵਿੱਚ ਸੀਗਾ ਤੇ ਉਹ ਵੀਰ ਸਾਡਾ ਸੱਜੀ ਲਾਈਨ ਦੇ ਵਿੱਚ ਸੀਗਾ, ਮੇਰੇ ਬਿਲਕੁਲ ਬਰਾਬਰ। ਤੇ ਅੱਗੇ ਕੋਈ ਐਕਸੀਡੈਂਟ ਹੋਇਆ ਸੀਗਾ ਜੀ। ਤੇ ਟ੍ਰੈਫਿਕ, ਸਾਡੇ ਟਰੱਕ ਅਰਾਊਂਡ 10 ਦੀ ਸਪੀਡ ਤੇ ਰੁੜ ਰਹੇ ਸੀਗੇ। ਤੇ ਉਹ ਵੀਰ ਆਪਣੀ ਸੀਟ ਤੋਂ ਉੱਠ ਕੇ ਬੰਕ ਦੇ ਵਿੱਚ ਗਿਆ। ਟਰੱਕ ਰੁੜ ਰਹੇ ਨੇ, ਬਿਲਕੁਲ ਮੇਰੇ ਪੈਰਲਰ ਵਾਲਾ ਟਰੱਕ ਚੱਲ ਰਿਹਾ। ਬੰਕ ਦੇ ਵਿੱਚੋਂ ਕੋਈ ਚੀਜ਼ ਉਹਨੇ ਚੱਕ ਕੇ ਵਾਪਸ ਆ ਕੇ ਆਪਣੀ ਸੀਟ ਤੇ ਆ ਕੇ ਬੈਠ ਗਿਆ। ਸੀਟ ਬੈਲਟ ਫੇਰ ਨਹੀਂ ਹੋਈ ਔਨ। ਜਦੋਂ ਤੱਕ ਉਹ ਵਾਪਸ ਆਇਆ, ਉਹਦਾ ਟਰੱਕ ਆਲਮੋਸਟ ਮੇਰੇ ਟਰੱਕ ਨਾਲ ਹਿੱਟ ਕਰਨ ਵਾਲਾ ਹੀ ਸੀਗਾ ਕਿ ਮੈਂ ਬਹੁਤ ਬੁਰੀ ਤਰ੍ਹਾਂ ਸਾਈਡ ਤੇ ਉਹਨੂੰ ਬੜੀ ਮੁਸ਼ਕਲ ਨਾਲ ਕੱਢਿਆ ਆਪਣੇ ਟਰੱਕ ਨੂੰ। ਸੋ ਮੈਂ ਉਸ ਵੀਰ ਨੂੰ ਰਿਕੁਐਸਟ ਕਰਨਾ ਚਾਹੁੰਦਾ ਵੀ ਵੀਰ, ਸਾਡੇ ਵੀ ਘਰ ਬੱਚੇ ਬੈਠੇ ਸਾਡੀ ਵੇਟ ਕਰ ਰਹੇ ਆ, ਵੀ ਇਹੋ ਜਿਹਾ ਕੰਮ ਨਾ ਕਰਿਆ ਕਰੋ ਪਲੀਜ਼, ਰਿਕੁਐਸਟ ਆ। ਕੰਪਨੀ ਦਾ ਨਾਂ ਹੈਗਾ BTX, ਮੈਂ ਸ਼ਰੇਆਮ ਕਹੂੰਗਾ। ਟਰੱਕ ਦਾ ਨੰਬਰ ਹੈਗਾ 88। ਸੋਮਵਾਰ ਸ਼ਾਮੀ ਮੋਡੈਸਟੋ 99 ਦੇ ਉੱਤੇ ਹੋਇਆ ਸੀ ਜੀ। ਥੈਂਕ ਯੂ ਵੀਰ ਜੀ, ਥੈਂਕ ਯੂ। ਆਈ ਥਿੰਕ ਇੱਦਾਂ ਐਕਸਪੋਜ਼ ਕਰਨ ਦੇ ਵਿੱਚ ਕੋਈ ਮਾੜੀ ਗੱਲ ਨਹੀਂ ਆ। ਪਤਾ ਹੋਣਾ, ਕੋਈ ਮਾੜੀ ਗੱਲ ਨਹੀਂ, ਕੋਈ ਪਤਾ ਹੋਣਾ ਚਾਹੀਦਾ, ਓਨਰਸ ਨੂੰ ਵੀ ਪਤਾ ਹੋਣਾ ਚਾਹੀਦਾ ਕੀ ਆ, ਕਿਉਂਕਿ ਬਾਅਦ ਦੇ ਵਿੱਚ ਕਿੰਨੇ ਮਿਲੀਅਨ ਦੇ ਜਿਹੜੇ ਹਰਜਾਨੇ ਫਿਰ ਉਹਨਾਂ ਨੇ ਭਰਨੇ ਆ। ਸੋ ਫਿਰ ਬੈਂਕਰਪਸੀਆਂ ਉਹਨਾਂ ਦੀਆਂ ਹੋਣੀਆਂ। ਸੋ ਬਾਅਦ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਅਣਗਹਿਲੀਆਂ ਇਹਨਾਂ ਦੀਆਂ, ਅਤੇ ਫਿਰ ਜਿਹੜਾ ਆ ਉਹ ਨੁਕਸਾਨ ਕਿੰਨਾ ਜ਼ਿਆਦਾ ਝੱਲਣਾ ਪੈਂਦਾ ਹੈ। ਸੋ ਜਿਹੜੀ ਮਾੜੀ ਚੀਜ਼ ਆ ਉਹ ਮਾੜੇ ਅਨਸਰ ਨੂੰ ਜਿਹੜਾ ਤੁਹਾਨੂੰ ਜ਼ਰੂਰ ਦੱਸਣਾ ਚਾਹੀਦਾ ਆ। ਅਤੇ ਰਮਨ ਜੀ, ਮੈਂ ਇੱਥੇ ਇਹ ਪੁੱਛਣਾ ਚਾਹੁੰਦਾ ਵੀ ਇੱਦਾਂ ਦੀਆਂ ਜਿਹੜੀਆਂ ਹਰਕਤਾਂ ਹੋ ਰਹੀਆਂ ਨੇ, ਦੇਖਿਆ ਜਾ ਰਿਹਾ ਆ ਕਿ ਇਹਨਾਂ ਦੀ ਕੰਪਲੇਂਟ CHP ਜਾਂ ਜਿਹੜੀ ਵੀ ਹਾਈਵੇ ਪੈਟਰੋਲ ਹੁੰਦੀ ਆ ਉਹਨਾਂ ਨੂੰ ਕਿੱਦਾਂ ਕੀਤੀ ਜਾ ਸਕਦੀ, ਹੁੰਦੀ ਵੀ ਆ ਜਾਂ ਨਹੀਂ ਹੁੰਦੀ? ਨਹੀਂ, ਬਿਲਕੁਲ ਜਿਹੜੀਆਂ ਇਹ ਗੱਲਾਂ ਹੈਗੀਆਂ, ਕੁਛ ਕੁ ਜਿਹੜੇ ਸਿਚੁਏਸ਼ਨਸ ਮੇਰੇ ਕੋਲ ਇੱਥੇ ਕੈਲੀਫੋਰਨੀਆ ਦੇ ਵਿੱਚ ਮੈਨੂੰ ਰੈਫਰ ਹੋਈਆਂ ਆ ਤੇ ਮੈਂ CHP ਨੂੰ ਫਾਰਵਰਡ ਕੀਤੀਆਂ ਵੀ ਆ ਉਹ, ਤੇ CHP ਜਿਹੜੀ ਆ ਉਹ ਪ੍ਰੋਪਰਲੀ ਫਿਰ ਇਨਵੈਸਟੀਗੇਟ ਵੀ ਕਰਦੀ ਹੈਗੀ ਆ। ਤੇ ਦੂਸਰੀ ਗੱਲ ਇਹ ਹੈਗੀ ਆ ਕਿ ਜੇ ਵਰਥ ਹੈਗਾ ਕਿ ਦੇਖੋ, ਜੇ ਕੰਪਲੇਂਟ ਕਰਨਾ ਕਿਸੇ ਦੀ ਲਾਈਫ ਬਚਦੀ ਹੈ ਨਾ, ਤੇ ਮੇਰੇ ਖਿਆਲ ਦੇ ਵਿੱਚ ਕੋਈ ਹਰਜ ਨਹੀਂ ਹੈਗਾ ਉਹ ਕੰਪਲੇਂਟ ਕਰਨ ਦੇ ਵਿੱਚ, ਠੀਕ ਹੈ ਨਾ। ਸੋ ਕੰਪਲੇਂਟ ਜਿਹੜੀ ਹੈਗੀ ਆ ਉਹ ਜ਼ਰੂਰੀ ਨਹੀਂ ਹੁੰਦੀ ਕਿ ਤੁਸੀਂ ਜਾਣਬੁੱਝ ਕੇ ਕਿਸੇ ਦੀ ਕਰ ਰਹੇ ਆ। ਜੇ ਤੁਸੀਂ ਇੰਨਾ ਕੁ ਤੰਗ ਹੋ ਰਹੇ ਆ, ਜਾਂ ਤੁਸੀਂ ਦੇਖਿਆ ਹੁਣ ਜਿੱਦਾਂ ਭਾਈ ਸਾਹਿਬ ਉਹਨਾਂ ਨੇ ਦੱਸਿਆ, ਕਿ ਡੈਫੀਨੇਟਲੀ ਮੈਂ ਕਹੂੰਗਾ ਕਿ ਜਿਹੜੇ ਇੰਡਸਟਰੀ ਦੇ ਵਿੱਚ ਆਲਰੇਡੀ ਹੈਗੇ ਆ, ਜਿਹੜੇ ਸੈਂਸਿਬਲ ਲੋਕੀ ਇੰਡਸਟਰੀ 'ਚ ਆਲਰੇਡੀ ਕੰਮ ਕਰ ਰਹੇ ਆ, ਉਹਨਾਂ ਨੂੰ ਇਸ ਵੇਲੇ ਇਹ ਇੱਕ ਮੋਰਲੀ ਜਾਂ ਇੱਕ ਬਹੁਤ ਹੀ ਜ਼ਿਆਦਾ ਆਪਣੇ ਐਥੀਕਲੀ ਆਪਣੇ ਉੱਤੇ ਲੈ ਕੇ ਇਹ ਚੀਜ਼ਾਂ ਕਰਨੀਆਂ ਸ਼ੁਰੂ ਕਰਨੀਆਂ ਚਾਹੀਦੀਆਂ, ਜਿਹਦੇ ਨਾਲ ਕਿ ਇਹ ਜਿਹੜੀਆਂ ਇਹੋ ਜਿਹੇ ਕੰਮ ਹੈਗੇ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਠੱਲ ਪਾਈ ਜਾ ਸਕੇ। ਕਿਉਂਕਿ ਬਹੁਤ ਵਾਰੀ ਇਹ ਗੱਲ ਹੁੰਦੀ ਹੈ ਕਿ ਜਦੋਂ ਐਕਸਪੋਜ਼ ਨਹੀਂ ਹੁੰਦਾ ਬੰਦਾ, ਉਦੋਂ ਤੱਕ ਉਹ ਬੰਦਾ ਫਿਰ ਕੁਛ ਨਾ ਕੁਛ ਕਰਦਾ ਰਹਿੰਦਾ ਅੱਗੇ। ਬਿਲਕੁਲ, ਉਹ ਬੰਦਾ ਕਹਿੰਦਾ ਵੀ ਯਾਰ ਮੈਂ ਇੰਨਾ ਕੁਛ ਕਰ ਲਿਆ, ਮੈਂ ਤਾਂ ਕਦੀ ਫੜਿਆ ਨਹੀਂ ਗਿਆ, ਤੈਨੂੰ ਵੀ ਕੀ ਲੋੜ ਦੀ। ਫਿਰ ਗਾਹ ਵੀ ਇੱਦਾਂ ਹੀ 4 ਬੰਦੇ ਨੂੰ ਹੋਰ ਦੱਸਦਾ ਆ, ਅਤੇ ਉਹ ਫਿਰ ਕਹਿੰਦੇ ਵੀ ਲੈ ਵੀ ਜੇ ਇਹ ਬਚਦਾ ਤਾਂ ਸ਼ਾਇਦ ਅਸੀਂ ਵੀ ਬਚੇ ਹੀ ਰਹਾਂਗੇ। ਸੋ ਇੱਦਾਂ ਨਾ ਜਿਹੜਾ ਕਰੋ, ਕਿਸੇ ਨੂੰ ਫਰੀ ਇੰਨਾ ਵੀ ਜਿਹੜਾ ਉਹ ਖੁੱਲ੍ਹਾ ਨਾ ਜਿਹੜਾ ਛੱਡੋ, ਇਹ ਸੋਚ ਕੇ ਵੀ ਚੱਲ ਕੋਈ ਨਹੀਂ ਆਪੇ ਸ਼ਾਇਦ ਸੁਧਰ ਜੂਗਾ। ਕਈ ਵਾਰੀ ਸੁਧਾਰਨ ਦੇ ਲਈ ਨਿਆਣੇ ਨੂੰ ਵੀ ਝਿੜਕਾਂ ਵੀ ਮਾਰਨੀਆਂ ਪੈਂਦੀਆਂ, ਦਬਕਾ ਵੀ ਮਾਰਨਾ ਪੈਂਦਾ, ਗਰਾਊਂਡ ਵੀ ਕਰਨਾ ਪੈਂਦਾ। ਸੋ ਇਹ ਸਾਰੀਆਂ ਚੀਜ਼ਾਂ ਨਾਲ ਹੀ ਚੱਲਦੀਆਂ ਨੇ। ਗੁਰਪ੍ਰੀਤ ਜੀ, ਮੇਰੇ ਖਿਆਲ ਦੇ ਵਿੱਚ ਰਾਜਗੜ੍ਹ ਇੱਕ ਹੋਰ ਵੀ ਗੱਲ ਹੈਗੀ ਆ। ਕਈ ਵਾਰੀ ਲੋਕੀ ਜਿਨ੍ਹਾਂ ਨੂੰ ਜੁਰਮਾਨੇ ਹੁੰਦੇ ਆ ਜਾਂ ਜਿਨ੍ਹਾਂ ਨੂੰ ਪ੍ਰੋਬਲਮਸ ਹੁੰਦੀਆਂ, ਜਿਨ੍ਹਾਂ ਨੂੰ ਹੁੰਦੀਆਂ, ਉਹ ਵੀ ਕਈ ਵਾਰੀ ਜਿਹੜੇ ਆ ਉਹ ਸ਼ਰਮ ਦੇ ਮਾਰੇ ਆਣ ਕੇ ਦੱਸਦੇ ਨਹੀਂ। ਜੇ ਸ਼ਾਇਦ ਮੇਰੇ ਖਿਆਲ ਜੁਰਮਾਨੇ ਵਾਲੇ ਦੱਸਣ ਲੱਗ ਜਾਣ ਵੀ ਕਿੰਨੇ ਕੁ ਜੁਰਮਾਨੇ ਹੁੰਦੇ, ਤਾਂ ਸ਼ਾਇਦ ਹੋ ਸਕਦਾ ਲੋਕੀ ਡਰ ਜਾਣ, ਸ਼ਾਇਦ ਸੁਧਰ ਜਾਣ। ਜੀ ਹਾਂਜੀ, ਗੁਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਬਹੁਤ ਵਧੀਆ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਚਲੋ ਸਾਹਿਬ, ਤੁਹਾਡਾ ਕੋਈ ਨੰਬਰ ਮਿਲ ਸਕਦਾ ਇਫ ਯੂ ਡੋਂਟ ਮਾਈਂਡ ਜਾਂ ਨਹੀਂ? ਜੀ, ਤੇ ਤੁਸੀਂ ਹਾਂਜੀ ਭਾਜੀ, ਉਹ ਤੁਹਾਨੂੰ
ਦੇ ਦਿੰਦੇ ਆ। ਇਹ 8776211313। ਇੱਕ ਮੈਂ ਤੁਹਾਨੂੰ ਪੁੱਛਣਾ ਸੀਗਾ ਜੇ ਬੰਦਾ ਵੀ ਕੈਨੇਡਾ ਤੋਂ ਮੂਵ ਹੁੰਦਾ, ਉਹਦੇ ਕੋਲ ਕਮਰਸ਼ੀਅਲ ਲਾਇਸੈਂਸ ਹੈਗਾ ਤੇ ਉਹ ਮਤਲਬ ਤੁਹਾਨੂੰ ਪਤਾ ਨੌਲੇਜ ਹੈਗੀ ਆ ਵੀ ਉਹਨੂੰ ਕੀ ਕਰਨਾ ਪਊਗਾ, ਟ੍ਰਾਂਸਫਰ ਹੋ ਜਾਂਦਾ ਜਾਂ ਉਹਦਾ ਕੋਈ ਹੋਰ ਕੀ ਪ੍ਰੋਸੀਜਰ ਆ? ਤੁਸੀਂ ਇੱਥੇ ਮੂਵ ਹੋ ਗਏ ਆ, ਪੱਕੇ ਮੂਵ ਹੋ ਗਏ ਆ? ਮੂਵ ਹੋਣਾ ਹੈ ਜੀ। ਅੱਛਾ, ਅਮਰੀਕਾ ਦੇ ਵਿੱਚ ਮੂਵ ਹੋਣਾ ਜੀ। ਸੋ ਕੈਨੇਡਾ ਤੋਂ ਸੋ ਇਹ ਚਲੋ ਰਮਨ ਜੀ ਪਤਾ ਕਰ ਲੈਣਗੇ, ਪਰ ਆਈ ਥਿੰਕ ਇੱਥੇ ਸ਼ਾਇਦ ਦੁਬਾਰਾ ਤੁਹਾਨੂੰ ਟੈਸਟ ਵਗੈਰਾ ਮੈਨੂੰ ਇਦਾਂ ਲੱਗਦਾ ਵੀ ਟੈਸਟ ਵਗੈਰਾ ਦੇਣਾ ਪਊਗਾ, ਜਿਹੜਾ ਦੇਣਾ ਪਊਗਾ। ਸੋ ਇਦਾਂ ਲੱਗਦਾ। ਸੋ ਇੱਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ, ਬ੍ਰੇਕ ਤੋਂ ਬਾਅਦ ਮੁੜ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਇਦਾਂ ਹੀ ਅਪਡੇਟ ਅਮਰੀਕਾ ਜਿਹੜਾ ਉਹ ਚੱਲਦਾ ਰਹੇਗਾ। ਤੁਸੀਂ ਵੀ ਟਰੱਕਿੰਗ ਦੇ ਬਾਰੇ ਕੋਈ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਨੰਬਰ ਹੈ 408-272 5200 4082725200। ਮਿਲਦੇ ਹਾਂ ਬ੍ਰੇਕ ਤੋਂ ਬਾਅਦ। सुन रहे हो पंजाबी रेडियो USA KWRU Fresno 1300 AM, KLXC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। थोड़ा तिखा थोड़ा मिठा जिहा कुछ खाण ਨੂੰ ਜੀ ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ ਵਿਜ਼ਿਟ ਕਰੋ, ਜਿੱਥੇ ਤੁਹਾਨੂੰ ਮਿਲੇਗੀ ਪੰਜਾਬੀ ਇੰਡੀਅਨ ਫਿਊਜ਼ਨ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ, ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ, ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ। ਤੇ ਹਾਂ, ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ, ਗੋਲ ਗੱਪੇ, ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ। ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ ਜਾਂ ਟੇਕ ਆਊਟ ਲੋ। ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ। ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ। New India Sweet and Spicy 3225 West Shaw Avenue, Suite 103 Fresno। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ New India Sweet and Spicy ਜਸਵਿੰਦਰ ਸਿੰਘ ਹੁਰਾਂ ਨੂੰ 559 225 2824 559 225 2824। रखना इनकम टैक्स ते इमीग्रेशन एक भरोसेमंद नाम। तुसीं इन्हां कोल कारपोरेशन, बिजनेस, पर्सनल इनकम टैक्स, रियल एस्टेट घर बेचना या खरीदना होवे, लाइफ इंश्योरेंस, सीनियर सिटीजन वास्ते मेडिकेयर, इमीग्रेशन जिवें फैमिली पिटीशन फाइलिंग, सिटीजनशिप, ग्रीन कार्ड, वर्क परमिट, R1 वीजा, I360, एडजस्टमेंट ऑफ स्टेटस, पासपोर्ट रीन्यू करवाना होवे, इंडिया, इंग्लैंड, कैनेडा दे लई वीजा लगवाना होवे, IRS दा कोई भी मसला होवे, इह सारे कामां दे विच तुहाडी मदद करदे हन। ट्रकिंग ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ ਫ੍ਰੈਜ਼ਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhratexservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0G81976। ਫ੍ਰੈਜ਼ਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ, ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ 999 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ, ਨਾਨ ਵੈਜ, ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ ਫ੍ਰੈਜ਼ਨੋ 6735 ਨਾਰਥ ਫਰਸਟ ਸਟਰੀਟ ਫ੍ਰੈਜ਼ਨੋ। ਹੋਰ ਜਾਣਕਾਰੀ ਲਈ ਕਾਲ ਸੋਢੀ 5597619641 559 761 9641। ਗਿਲ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਦਾ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀ-ਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 2876। ਐਡਰੈਸ 4709 ਅਲ कैपिटान, Suite 103 Fresno, or visit fresnoimmigration.com।
ਸਟਾਕਟਨ ਟ੍ਰੇਸੀ ਤੋਂ ਬੇਕਰਸਫੀਲਡ ਦੇ ਏਰੀਆ ਦੇ ਵਿੱਚ ਜੇਕਰ ਤੁਹਾਨੂੰ ਜ਼ਰੂਰਤ ਹੈ ਨਵੇਂ ਘਰ ਖਰੀਦਣ ਜਾਂ ਫਿਰ ਵੇਚਣ ਦੀ ਜਾਂ ਫਿਰ ਲੈਣਾ ਚਾਹੁੰਦੇ ਹੋ ਕੋਈ ਵੀ ਕਮਰਸ਼ੀਅਲ ਪ੍ਰਾਪਰਟੀ ਜਾਂ ਫਿਰ ਫਾਰਮ ਤਾਂ ਗੱਲ ਕਰ ਸਕਦੇ ਹੋ ਸੁਖਜਿੰਦਰ ਸਿੰਘ ਮੋਹਾਰ BBN ਰੀਅਲ ਐਸਟੇਟ ਵਾਲਿਆਂ ਨਾਲ ਜੋ ਕਿ ਮਾਹਿਰ ਹਨ ਪ੍ਰਾਪਰਟੀ ਖਰੀਦਣ ਅਤੇ ਵੇਚਣ ਦੇ ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 559 709 3800 559709380 ਸੁਖਜਿੰਦਰ ਸਿੰਘ ਮੋਹਾਰ BBN ਰੀਅਲ ਐਸਟੇਟ ਵਾਲੇ ਲਾਇਸੈਂਸ ਨੰਬਰ 010295881। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਆਟੋ ਹੋਮ ਕਮਰਸ਼ੀਅਲ ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 408272। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਰਮਨ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਰਮਨ ਜੀ। ਹਾਂਜੀ ਰਾਜ ਜੀ ਸੌਰੀ ਸਤਿ ਸ਼੍ਰੀ ਅਕਾਲ ਜੀ ਫਿਰ ਤੋਂ। ਸਤਿ ਸ਼੍ਰੀ ਅਕਾਲ ਜੀ। ਸੋ ਆਪਣੇ ਕੋਲ ਸਮਾਂ ਥੋੜ੍ਹਾ ਹੀ ਆ ਪਰ ਆਪਾਂ ਵੱਧ ਤੋਂ ਵੱਧ ਜਿੰਨੀਆਂ ਕਾਲਸ ਆਪਣੇ ਨਾਲ ਜੁੜੇ ਆ ਆਪਾਂ ਉਹਨਾਂ ਦੀ ਗੱਲ ਜਲਦੀ ਸੁਣਨ ਦੀ ਕੋਸ਼ਿਸ਼ ਕਰਦੇ ਹਾਂ। ਸੋ ਸਰੋਤਿਓ ਤੁਸੀਂ ਵੀ ਟਰਾਈ ਕਰਿਓ ਵੀ ਆਪਣੀ ਗੱਲ ਜਿੰਨੀ ਜਲਦੀ ਮੁਕਾ ਸਕਦੇ ਹੋ ਉਨੀ ਜਲਦੀ ਮੁਕਾ ਲਿਓ। ਆਪਣੇ ਜਿਹੜੇ ਅਗਲੇ ਕਾਲਰ ਜੁੜੇ ਹੋਏ ਨੇ ਜੀ ਹਰਜਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਮੈਂ ਗੱਲ ਕਰਨੀ ਸੀਗੀ ਵੀ ਜੇ ਤੁਸੀਂ ਕਹਿੰਦੇ ਆ ਵੀ ਟਰੱਕ ਵਾਲੇ ਲਾਇਸੈਂਸ ਤੇ ਗੱਲਬਾਤ ਹੋ ਰਹੀ ਆ ਉਦੋਂ ਪਹਿਲਾਂ ਗੱਲਬਾਤ ਹੋਣੀ ਚਾਹੀਦੀ ਹੈ ਕਿ ਕਾਰਾਂ ਦੇ ਲਾਇਸੈਂਸ ਬਾਰੇ, ਕਿਉਂਕਿ 60% ਜਿਹੜੇ ਲੋਕ ਆ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਬਈ ਰੂਲ ਕੀ ਆ। ਪੜ੍ਹ ਤਾਂ ਲੈਂਦੇ ਆ ਪਾਸ ਤਾਂ ਕਰ ਲੈਂਦੇ ਆ, ਇਹਨਾਂ ਨੂੰ ਰੋਡ ਦੇ ਉੱਪਰ ਆਣ ਕੇ ਪਤਾ ਲੱਗਦਾ ਤੇ ਰੂਲ ਵੀ ਗੱਡੀ ਚਲਾਉਣੀ ਕਿੱਦਾਂ। ਬਾਅਦ ਦੇ ਵਿੱਚ ਇੰਨੇ ਐਕਸੀਡੈਂਟ ਜ਼ਿਆਦਾਤਰ ਐਕਸੀਡੈਂਟ ਕਾਰਾਂ ਵਾਲਿਆਂ ਦੇ ਕਰਕੇ ਹੁੰਦੇ ਆ। ਸੋ ਇਹ ਗੱਲ ਮੈਂ ਕਹਿਣੀ ਸੀਗੀ। ਥੈਂਕ ਯੂ ਜੀ। ਜੀ ਬਿਲਕੁਲ ਕਾਰਾਂ ਵਾਲੇ ਦੇ ਉੱਤੇ ਵੀ ਥੋੜਾ ਬਹੁਤਾ ਪ੍ਰੋਬਲਮਸ ਤਾਂ ਹੈਗੀਆਂ ਕਾਰਾਂ ਵਾਲਿਆਂ ਨੂੰ ਵੀ, ਜਿਹੜੀਆਂ ਪ੍ਰੋਬਲਮਸ ਆ ਉਹ ਹੈਗੀਆਂ ਪਰ ਡੈਫੀਨੇਟਲੀ ਭਾਜੀ ਜਦੋਂ ਅਸੀਂ ਗੱਲ ਕਰਦੇ ਹਾਂ ਕਮਰਸ਼ੀਅਲ ਲਾਇਸੈਂਸ ਦੀ, ਪ੍ਰੋਫੈਸ਼ਨਲ ਡਰਾਈਵਰ ਦੀ, ਸੋ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਕਮਰਸ਼ੀਅਲ ਲਾਇਸੈਂਸ ਹੈਗਾ ਪ੍ਰੋਫੈਸ਼ਨਲ ਡਰਾਈਵਰ ਹੈਗਾ, ਯੈਸ ਉਹ ਬਹੁਤ ਵਾਰੀ ਜਿਹੜਾ ਸਿਆਣਾ ਡਰਾਈਵਰ ਹੈਗਾ ਕਮਰਸ਼ੀਅਲ ਡਰਾਈਵਰ ਪ੍ਰੋਫੈਸ਼ਨਲ ਉਹ ਬਹੁਤ ਵਾਰੀ ਜਿਹੜੇ ਐਕਸੀਡੈਂਟ ਹੈਗੇ ਆ ਉਹ ਸੇਵ ਕਰ ਜਾਂਦਾ ਆ, ਉਹ ਬਚਾ ਜਾਂਦਾ ਆ। ਇੱਕ ਕਾਰ ਦਾ ਲਾਇਸੈਂਸ ਲੈਣਾ ਔਰ ਇੱਕ ਟਰੱਕ ਦਾ ਲਾਇਸੈਂਸ ਲੈਣਾ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈਗਾ। ਯੈਸ ਜਿਹਦੇ ਕੋਲ ਵੀ ਕਾਰ ਦਾ ਲਾਇਸੈਂਸ ਹੈਗਾ ਉਹਨੂੰ ਵੀ ਧਿਆਨ ਦੇ ਨਾਲ ਕਾਰ ਦਾ ਲਾਇਸੈਂਸ ਜਿਹੜਾ ਲੈਣਾ ਚਾਹੀਦਾ, ਪਰ ਜਿਹੜਾ ਟਰੱਕ ਦਾ ਲਾਇਸੈਂਸ ਹੈ ਬਹੁਤ ਜ਼ਿਆਦਾ ਜਿਹੜਾ ਉਹ ਧਿਆਨ ਨਾਲ ਲੈਣਾ ਚਾਹੀਦਾ। ਉਹ ਇੱਕ ਨੈਕਸਟ ਲੈਵਲ ਹੈਗਾ ਕਾਰ ਤੋਂ। ਉੱਤੇ ਰਿਸਪੌਂਸਿਬਿਲਿਟੀ ਬਹੁਤ ਜ਼ਿਆਦਾ ਆ। ਦੇਖੋ ਕਿੰਨੇ ਹਜ਼ਾਰ ਪਾਊਂਡ ਜਿਹੜਾ ਨਾਲ ਉਸ ਦੇ ਵਿੱਚ ਭਾਰ ਹੁੰਦਾ ਆ, ਐਕਸਟਰਾ ਚੀਜ਼ਾਂ ਹੁੰਦੀਆਂ ਆ। ਸੋ ਇੱਕ ਆਮ ਟਰੱਕ ਚਲਾਉਣਾ ਤੇ ਆਮ ਗੱਡੀ ਚਲਾਉਣ 'ਚ ਫਰਕ ਬਹੁਤ ਆ। ਨੋ ਡਾਊਟ ਕਾਰਾਂ ਵਾਲਿਆਂ ਦੀਆਂ ਬਹੁਤ ਗਲਤੀਆਂ ਹੁੰਦੀਆਂ, ਕਈ ਐਕਸੀਡੈਂਟਸ, ਪਰ ਜਿੰਨੇ ਕੁ ਅੱਜ ਦੱਸ ਕੇ ਗਏ ਆ ਉਹਦੇ ਵਿੱਚ ਸਾਰੀਆਂ ਹੀ ਗਲਤੀਆਂ ਜਿਹੜੀਆਂ ਟਰੱਕ ਵਾਲੇ ਨੇ ਦੂਜੇ ਟਰੱਕ ਵਾਲਿਆਂ ਦੀਆਂ ਹੀ ਜਿਹੜੀਆਂ ਇਸ ਦੇ ਵਿੱਚ ਆਪਾਂ ਨੂੰ ਦੱਸੀਆਂ ਨੇ। ਅਗਲੇ ਕਾਲਰ ਆਪਾਂ ਗੱਲ ਕਰਦੇ ਹਾਂ ਗੁਰੀ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਦੋਨਾਂ ਵੀਰਾਂ ਨੂੰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰਮਨਵੀਰ ਕਿਸੇ ਕਿਤੇ ਕਿਤੇ ਜੀ ਆਟੋ ਟਰੱਕ ਦੀ ਨਹੀਂ ਪ੍ਰੋਬਲਮ ਆ ਰਹੀ ਕਿ ਇੰਡਸਟਰੀ ਦੇ ਵਿੱਚ ਆਟੋ ਟਰੱਕ ਜ਼ਿਆਦਾ ਆ ਗਿਆ ਤੇ ਗੇਅਰਾਂ ਵਾਲਾ ਤਾਂ ਕੋਈ ਚਲਾ ਕੇ ਨਹੀਂ ਖੁਸ਼। ਜੇ ਗੇਅਰਾਂ ਵਾਲਾ ਚਲਾਵਾਂਗੇ ਸਾਨੂੰ RPM ਦਾ, ਸਪੀਡ ਦਾ, ਹਰੇਕ ਚੀਜ਼ ਦਾ ਪਤਾ ਲੱਗੂਗਾ। ਸੇਫਟੀ ਦਾ ਰੌਲਾ ਬਹੁਤ ਪੈ ਰਿਹਾ ਜੀ, ਪਰ ਆਟੋ ਟਰੱਕ ਕੰਟਰੋਲ ਕਰਨਾ ਤਾਂ ਬਹੁਤ ਜ਼ਿਆਦਾ ਔਖਾ ਲੱਗ ਰਿਹਾ ਜੀ। ਥੈਂਕ ਯੂ ਜੀ। ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਗਾ ਕਿ ਜਿੰਨਾ ਜਿਹੜਾ ਸੀਟ ਤੇ ਡਰਾਈਵਰ ਬੈਠਾ ਨਾ ਉਹ ਜਿੰਨਾ ਤੁਸੀਂ ਕੰਮਕਾਰ ਤੋਂ ਵਿਹਲਾ ਕਰਤਾ ਉੱਥੇ ਓਨਾ ਹੀ ਉਹਦਾ ਧਿਆਨ ਜਿਹੜਾ ਦੂਜੇ ਬੰਨੇ ਹੋ ਗਿਆ। ਡੈਫੀਨੇਟਲੀ ਜਦੋਂ ਗੇਅਰਾਂ ਵਾਲਾ ਟਰੱਕ ਹੁੰਦਾ ਸੀਗਾ ਉਦੋਂ ਤੁਹਾਡਾ ਧਿਆਨ ਗੇਅਰਾਂ 'ਚ ਹੁੰਦਾ ਸੀ, ਗੇਅਰ ਪਾਉਣਾ, ਗੇਅਰ ਉੱਪਰ ਕਰਨਾ, ਥੱਲੇ ਕਰਨਾ, RPM ਇਹ ਉਹ। ਜਿਹੜਾ ਡਰਾਈਵਰ ਬੈਠਾ ਸੀ ਨਾ ਉਹਦਾ ਦਿਮਾਗ ਟਰੱਕ ਦੇ ਗੇਜਾਂ ਦੇ ਵਿੱਚ ਤੇ ਗੇਅਰਾਂ ਦੇ ਵਿੱਚ ਫਸਿਆ ਰਹਿੰਦਾ ਸੀ, ਉਹ ਦੂਜਾ ਕੋਈ ਕੰਮ ਕਰਨ ਦੇ ਲਈ ਨਹੀਂ ਸੀ ਰੈਡੀ ਹੁੰਦਾ। ਸੋ ਹੁਣ ਇਸ ਵੇਲੇ ਕੀ ਸਿਚੁਏਸ਼ਨ ਆ ਕਿ ਜਿਹੜਾ ਇੱਕ ਦੇਖੋ
ਇੱਕ ਤਾਂ ਚੀਜ਼ ਤਾਂ ਵਧੀਆ ਕੀਤੀ ਗਈ ਆ ਕਿ ਇੱਕ ਕੰਫਰਟ ਦੀ ਗੱਲ ਹੋਈ ਆ ਕਿ ਇੱਕ ਜਿਹੜਾ ਡਰਾਈਵਰ ਹੈਗਾ ਉਹਨੇ ਸਾਰਾ ਦਿਨ 11 ਘੰਟੇ ਟਰੱਕ ਚਲਾਉਣਾ ਹੈਗਾ। ਸੋ ਜੇ ਤੁਸੀਂ ਵੀ ਜਿਹੜੇ ਗੇਅਰਾਂ ਵਾਲੇ ਟਰੱਕ ਚਲਾਉਂਦੇ ਆ, ਮੈਂ ਵੀ ਚਲਾਇਆ, ਮੈਂ ਵੀ ਹਮੇਸ਼ਾ ਮੈਂ ਆਟੋਮੈਟਿਕ ਨਹੀਂ ਚਲਾਇਆ, ਗੇਅਰਾਂ ਵਾਲਾ ਟਰੱਕ ਚਲਾਇਆ। ਸੋ ਗੇਅਰਾਂ ਵਾਲੇ ਟਰੱਕ ਦੇ ਵਿੱਚ ਹਮੇਸ਼ਾ ਇਹ ਹੁੰਦਾ ਸੀਗਾ ਕਿ ਜੇ ਤੁਸੀਂ ਐਲਏ ਦੀ ਟ੍ਰੈਫਿਕ 'ਚ ਜਾਂਦੇ ਸੀ, ਤੁਹਾਡੀ ਇੱਕ ਲੱਤ ਜਿਹੜੀ ਆਲਮੋਸਟ ਜਿਹੜੀ ਕਲੱਚ ਦੱਬਦੀ ਆ ਰੇਸ ਆ, ਉਹ ਤੁਹਾਡੀ ਲੱਤ ਸੌਣ ਜੋਗੀ ਹੋ ਜਾਂਦੀ ਸੀ। ਮਤਲਬ ਕਿ ਜੇ ਬੰਦਾ ਸ਼ਾਮ ਨੂੰ ਉਹ ਦੇਖਦਾ ਸੀ ਵੀ ਮੇਰੀਆਂ ਲੱਤਾਂ ਦਾ ਕੀ ਹਾਲ ਹੋਇਆ ਪਿਆ, ਠੀਕ ਹੈ ਨਾ। ਸੋ ਇੱਕ ਹਿਸਾਬ ਨਾਲ ਦੇਖਿਆ ਜਾਵੇ ਤਾਂ ਕੰਫਰਟ ਨੂੰ ਧਿਆਨ 'ਚ ਰੱਖਿਆ ਗਿਆ ਕਿ ਇਹ ਚੀਜ਼ ਲਿਆਂਦੀ ਗਈ ਹੈ, ਕੰਫਰਟ ਦੇ ਵਿੱਚ ਲਿਆਂਦੀ ਗਈ ਆ। ਔਰ ਇਹਦੇ ਜਿਹੜੇ ਆਟੋਮੈਟਿਕ ਟਰੱਕ ਹੈਗੇ ਆ ਉਹਨਾਂ ਦੇ ਨਾਲ ਜਿਹੜਾ ਟਰੱਕ ਦੀ ਫਿਊਲ ਮਾਈਲੇਜ ਹੈਗੀ ਆ, ਹੋਰ ਕਈ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਿਆ ਹੈਗਾ। ਸੋ ਗੱਲ ਤਾਂ ਵਾਧੇ ਦੀ ਹੋਈ ਹੈ, ਚੰਗੇ ਦੀ ਹੋਈ ਆ, ਪਰ ਉਹਨੂੰ ਆਪਾਂ ਚੰਗੇ ਨੂੰ ਆਪਣੇ ਮੰਦੇ 'ਚ ਕਿਵੇਂ ਕਰ ਲਿਆ ਉਹ ਸਾਡੇ ਤੇ ਆ। ਜੇ ਅਸੀਂ ਇਹ ਦੇਖੀਏ ਕਿ ਟਰੱਕ ਸਾਡੇ ਲਈ ਹੁਣ ਆਟੋਮੈਟਿਕ ਹੋਣ ਦੇ ਨਾਲ ਨਾਲ ਟਰੱਕ ਸਾਡੇ ਲਈ ਸੌਖਾ ਹੋ ਗਿਆ, ਈਜ਼ੀ ਹੋ ਗਿਆ, ਵਰਕਫੋਰਸ ਹੋਰ ਵਿੱਚ ਆ ਰਹੀ ਆ, ਪਰ ਉਹਦੇ ਨਾਲ ਨਾਲ ਸਾਡਾ ਵੀ ਕੁਛ ਇਖਲਾਕੀ ਫਰਜ਼ ਬਣਦਾ ਆ ਕਿ ਅਸੀਂ ਇਹ ਸੋਚ ਕੇ ਚੱਲੀਏ ਵੀ ਜੇ ਸਾਨੂੰ ਸਹੂਲਤ ਦਿੱਤੀ ਗਈ ਹੈ, ਸਹੂਲਤ ਨੂੰ ਅਸੀਂ ਫਿਰ ਮਿਸਯੂਜ਼ ਨਾ ਕਰੀਏ। ਜੀ ਅਗਲੇ ਕਾਲਰ ਆਪਣੇ ਜੁੜੇ ਨੇ ਬਰਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਵਿੰਡਸਰ ਕੈਨੇਡਾ ਤੋਂ ਬੋਲ ਰਿਹਾ ਜੀ। ਜੀ ਬਰਿੰਦਰ ਜੀ। ਜੀ ਮੇਰੇ ਆਲਰੇਡੀ ਕੁਐਸਚਨ ਇੱਕ ਵੀਰ ਪਹਿਲਾਂ ਹੀ ਕਰ ਚੁੱਕਿਆ ਹੈ ਕਿ ਆਟੋਮੈਟਿਕ ਟਰੱਕ ਦੀ ਬਹੁਤ ਪ੍ਰੋਬਲਮ ਹੈ ਤੇ ਇਹੀ ਮੇਨ ਕਾਰਨ ਹੈ ਕਿ ਜਿਹੜੇ ਐਕਸੀਡੈਂਟ ਦਾ ਜੀ ਇੱਥੇ ਵੀ ਅੰਟਾਰੀਓ ਵਿੱਚ ਵੀ ਇੰਨੇ ਐਕਸੀਡੈਂਟ ਹੋ ਰਹੇ ਤੇ ਜ਼ਿਆਦਾਤਰ ਸਾਰੇ ਆਟੋਮੈਟਿਕ ਟਰੱਕ ਨੇ। ਜੇ ਮੈਨੂਅਲ ਟਰੱਕ ਹੋਊਗਾ ਤੇ ਮੇਰੇ ਹਿਸਾਬ ਨਾਲ ਬਹੁਤ ਫਰਕ ਪੈ ਸਕਦਾ ਜੀ ਆਪਣਾ ਐਕਸੀਡੈਂਟ 'ਚ। ਤੇ ਦੂਜਾ ਇੱਥੇ ਟੇਲ ਗੇਟਿੰਗ ਦੀ ਬਹੁਤ ਪ੍ਰੋਬਲਮ ਹੈ ਜੀ, ਬਹੁਤ ਜ਼ਿਆਦਾ ਕਰ ਰਹੇ ਔਰ ਕਰ ਵੀ ਯੰਗਸਟਰ ਰਹੇ ਸਾਰੇ ਹੈਗੇ। ਹਾਂਜੀ ਹਾਂਜੀ, ਕਾਲੇ ਜ਼ਿਆਦਾ ਪਏ ਨੇ। ਮੈਂ ਤਾਂ ਇਹੀ ਹੱਥ ਜੋੜ ਕੇ ਕਹੂੰਗਾ ਕਿ ਚਲੋ ਯੂਐਸ ਵਿੱਚ ਨਾ ਹੋਵੇ ਕਿ ਡਬਲ ਟਰੱਕ ਨਾ ਚੱਲਣਾ, ਕਿਉਂਕਿ ਇੱਧਰ ਕੈਨੇਡਾ ਵਿੱਚ ਬਹੁਤ ਜ਼ਿਆਦਾ ਹੈ ਕਿ ਮਤਲਬ ਸੈਂਟਰ ਵਿੱਚ ਮੈਨੀਟੋਬਾ ਹੋ ਗਿਆ, ਸਸਕੈਚੁਅਨ ਹੋ ਗਿਆ, ਇੱਧਰ ਡਬਲ ਟ੍ਰੇਲ ਪੁੱਲ ਕਰਦੇ ਆ ਜੀ। ਨਾਲੇ ਤੇ ਵਿੰਡ ਸਭ ਤੋਂ ਬੈਡ ਹੈ ਉੱਧਰ ਜੀ, ਤੇ ਉਹਦੇ ਵਿੱਚ ਵੀ ਕਾਫੀ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਜੀ। ਓਕੇ, ਥੈਂਕ ਯੂ ਵੀਰ ਜੀ। ਥੈਂਕ ਯੂ ਵੀਰ ਜੀ, ਬੜੀ ਮਿਹਰਬਾਨੀ। ਡੈਫੀਨੇਟਲੀ ਜੀ, ਮੇਰੇ ਖਿਆਲ ਰਾਜ ਕਰਨੇ ਬਿਲਕੁਲ ਸਹੀ ਹੈ। ਉੱਧਰ ਕਾਫੀ ਪ੍ਰੋਬਲਮ ਹੈਗੀ ਕਿਉਂਕਿ ਡਬਲ ਟ੍ਰੇਲਰ ਮਤਲਬ ਕਿ 48 ਫੁੱਟ ਦੇ 2 ਟ੍ਰੇਲਰ ਉੱਧਰ ਪੁੱਲ ਕਰਦੇ ਆ ਕਈ। ਸੋ ਡੈਫੀਨੇਟਲੀ ਪ੍ਰੋਬਲਮ ਹੈਗੀ ਆ। ਤੇ ਬਾਕੀ ਜਿਹੜੀ ਆਟੋਮੈਟਿਕ ਟਰੱਕ ਦੀ ਗੱਲ ਉੱਠ ਰਹੀ ਹੈ ਨਾ, ਮੈਂ ਕਹੂੰਗਾ ਟੈਕਨੋਲੋਜੀ ਦੇ ਨਾਲ ਆਪਾਂ ਨੂੰ ਅੱਗੇ ਵਧਣਾ ਪੈਣਾ ਆ। ਆਪਾਂ ਟੈਕਨੋਲੋਜੀ ਨੂੰ ਪਿੱਛੇ ਨਹੀਂ ਲਿਆ ਸਕਦੇ ਬਿਕੋਜ਼ ਵੀ ਕੈਨ ਨਾਟ ਫੋਲੋ ਇਟ। ਅਸੀਂ ਟੈਕਨੋਲੋਜੀ ਦੇ ਨਾਲ ਚੱਲਣਾ ਪੈਣਾ, ਟੈਕਨੋਲੋਜੀ ਨੂੰ ਬੈਕਵਰਡ ਨਹੀਂ ਲਿਆ ਸਕਦੇ। ਸੋ ਹੁਣ ਤਾਂ ਆਟੋਮੈਟਿਕ ਟਰੱਕ ਜਿਹੜਾ ਆ ਦੈਟ ਇਜ਼ ਦ ਫਿਊਚਰ। ਹੁਣ ਤਾਂ ਡਰਾਈਵਰਲੈਸ ਟਰੱਕ ਹੋ ਰਿਹਾ ਹੈ, ਆਟੋਨੋਮਸ ਨੂੰ ਤੁਰਿਆ। ਸੋ ਹੁਣ ਜਿਹੜੀ ਚੀਜ਼ ਹੈ ਇਹ ਆਪਾਂ ਇਹ ਮਨ ਦੇ ਵਿੱਚੋਂ ਕੱਢਣਾ ਪੈਣਾ ਹੈ ਕਿ ਜਿਹੜਾ ਆਟੋਮੈਟਿਕ ਟਰੱਕ ਹੈਗਾ ਆ ਇਹਦੇ ਕਰਕੇ ਐਕਸੀਡੈਂਟ ਹੁੰਦੇ ਆ। ਨਹੀਂ, ਆਟੋਮੈਟਿਕ ਟਰੱਕ ਕਰਕੇ ਨਹੀਂ ਐਕਸੀਡੈਂਟ ਹੁੰਦੇ, ਉਹਦੇ ਵਿੱਚ ਬੈਠੇ ਡਰਾਈਵਰ ਕਰਕੇ ਐਕਸੀਡੈਂਟ ਹੁੰਦੇ। ਆਟੋਮੈਟਿਕ ਟਰੱਕ ਨਹੀਂ ਐਕਸੀਡੈਂਟ ਕਰਦਾ, ਉਹ ਡਰਾਈਵਰ ਬੇਧਿਆਨਾ ਹੁੰਦਾ, ਡਰਾਈਵਰ ਧਿਆਨ ਨਹੀਂ ਕਰਦਾ ਤਾਂ ਟਰੱਕ ਐਕਸੀਡੈਂਟ ਹੁੰਦਾ। ਬਿਲਕੁਲ ਬਿਲਕੁਲ ਜੀ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ ਰਿਪੂ ਦਮਨ ਜੀ, ਸਤਿ ਸ਼੍ਰੀ ਅਕਾਲ ਰਿਪੂ ਦਮਨ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਤੇ ਬਾਕੀ ਸਾਰਿਆਂ ਦੇ ਜਿਹੜੇ ਪੁਆਇੰਟ ਆ ਬਹੁਤ ਵਧੀਆ ਨੇ, ਪਰ ਇੱਕ ਪੁਆਇੰਟ ਦੇ ਉੱਤੇ ਆਪਾਂ ਕਮੈਂਟ ਵੀ ਕੀਤੇ ਸੀਗੇ ਉਦੋਂ, ਉਹ ਇਹ ਹੈ ਕਿ ਵੀ ਦੂਜਾ ਸ਼ਿਪਰ ਤੇ ਰਿਸੀਵਰ ਜਿਹੜਾ ਹੈਗਾ ਆ, ਇਹ ਮੇਨ ਪ੍ਰੋਬਲਮ ਹੈ ਜੀ। ਦੇਖੋ ਜਦੋਂ ਆਪਾਂ ਸ਼ਿਪਰ ਤੇ ਜਾਂਦੇ ਆ ਤੇ ਸ਼ਿਪਰ ਟਾਈਮ ਸਿਰ ਲੱਦਦਾ ਨੀਗਾ, ਠੀਕ ਹੈ, ਤੇ ਉਸ ਤੋਂ ਬਾਅਦ ਦੇ ਵਿੱਚ ਰਿਸੀਵਰ ਦਾ ਜਿਹੜਾ ਹੈਗੀ ਉਹਦੀ ਅਪੁਆਇੰਟਮੈਂਟ ਆਲਰੇਡੀ ਸੈੱਟ ਹੋਈ ਆ, ਠੀਕ ਹੈ ਜੀ। ਤੇ ਉਹ ਪ੍ਰੈਸ਼ਰ ਜਿਹੜਾ ਪੈਂਦਾ ਆ ਉਹ ਡਰਾਈਵਰ ਦੇ ਉੱਤੇ ਪੈਂਦਾ ਆ ਮੁੜ ਕੇ। ਉਸ ਤੋਂ ਬਾਅਦ ਦੇ ਵਿੱਚ ਜੇ ਸ਼ਿਪਰ ਨੂੰ ਕਹੋ, ਉਹ ਕਹਿੰਦੇ ਗੋ ਸਿਟ ਇਨ ਯੂਰ ਟਰੱਕ, ਓਕੇ, ਐਂਡ ਪਲੱਸ ਜਿਹੜੇ ਬ੍ਰੋਕਰ ਨੂੰ ਕਾਲ ਕਰੋ, ਵੀ ਕੈਨ ਡੂ ਐਨੀਥਿੰਗ। ਸੋ ਭਾਜੀ ਇਹਦੇ ਲਈ ਜ਼ਰੂਰੀ ਆ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਪ੍ਰੈਸ਼ਰ ਜਿਹੜਾ ਪੈਂਦਾ ਨਾ ਡਰਾਈਵਰ ਦੇ ਉੱਤੇ ਪੈਂਦਾ ਆ, ਕਿਉਂਕਿ ਡਰਾਈਵਰ ਨੇ ਕਵਰ ਕਰਨਾ ਹੈ ਉਹ ਡਿਸਟੈਂਸ। ਥੈਂਕ ਯੂ। ਬਿਲਕੁਲ ਜੀ, ਇਹ ਤੁਹਾਡੀ ਗੱਲ ਬਿਲਕੁਲ ਸੱਚੀ ਆ। ਸ਼ਿਪਰ ਐਂਡ ਰਿਸੀਵਰ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ, ਪਰ ਮੈਂ ਹੁਣ ਇੱਥੇ ਇੱਕ ਕੁਐਸਚਨ ਪੁੱਟ ਕਰਦਾ ਤੁਹਾਨੂੰ ਹੀ ਕਿ ਸ਼ਿਪਰ ਔਰ ਰਿਸੀਵਰ ਦੀ ਪ੍ਰੋਬਲਮ ਸੋਲਵ ਹੋ ਸਕਦੀ ਸੀ ਜੇ ਅਸੀਂ ELD ਦੇ ਵਿੱਚ ਧੋਖਾ ਨਾ ਕਰਦੇ, ELD ਨੂੰ ਪੂਰੇ ਰੀਝ ਦੇ ਨਾਲ ਲਾਗੂ ਕਰਦੇ, ELD ਨੂੰ ELD ਦੇ ਢੰਗ ਨਾਲ ਚਲਾਉਂਦੇ। ਕੋਈ ਸ਼ਿਪਰ ਰਿਸੀਵਰ ਤੁਹਾਡੇ ਤੇ ਧੱਕਾ ਨਹੀਂ ਕਰ ਸਕਦਾ, ਕੋਈ ਬ੍ਰੋਕਰ ਤੁਹਾਡੇ ਤੇ ਧੱਕਾ ਨਹੀਂ ਸੀ ਕਰ ਸਕਦਾ। ਅਸੀਂ ਸ਼ਿਪਰ ਰਿਸੀਵਰ ਤੇ ਬ੍ਰੋਕਰ ਨੂੰ ਆਪ ਥਾਲੀ ਦੇ ਵਿੱਚ ਲੱਡੂ ਸਜਾ ਕੇ ਦਿੱਤੇ ਆ, ਠੀਕ ਹੈ। ਸੋ ਅਸੀਂ ਆਪ ਇਹ ਕੰਮ ਕੀਤੇ ਆ, ਅਸੀਂ ਆਪ ਉਹਨਾਂ ਨੂੰ ਕਰਕੇ ਦਿਖਾਉਂਦੇ ਆ ਕਿ ਤੂੰ ਜਦੋਂ ਮਰਜ਼ੀ ਮੈਨੂੰ ਲੋਡ ਕਰ ਲਾ, ਮੈਂ ਟਾਈਮ ਤੇ ਪਹੁੰਚ ਜਾਊਂਗਾ, ਜਦੋਂ ਮਰਜ਼ੀ ਮੈਨੂੰ ਲੋਡ ਦੇ ਦੇ ਮੈਂ ਕਰੂੰਗਾ। ਜਦੋਂ ਅਸੀਂ ਆਪ ਸਜਾ ਕੇ ਥਾਲੀ 'ਚ ਲੱਡੂ ਦਿੱਤਾ ਨਾ, ਫਿਰ ਦੂਜੇ ਵੱਲ ਉਂਗਲਾਂ ਨਹੀਂ ਚੁੱਕੀ ਦੀਆਂ। ਸੋ ਇਸ ਕਰਕੇ ਸ਼ਿਪਰ ਰਿਸੀਵਰ ਦੀ ਪ੍ਰੋਬਲਮ ਸੋਲਵ ਹੋ ਸਕਦੀ ਸੀ,
ਇਹ ਜਿਹੜੀਆਂ ELDਆਂ ਲੱਗੀਆਂ ਇਸੇ ਕਰਕੇ ਲੱਗੀਆਂ ਸੀ ਟੂ ਮੋਨੀਟਰ ਐਵਰੀਬਡੀ ਕਿ ਬੰਦਾ ਕਿੱਥੇ ਲੇਟ ਹੋ ਰਿਹਾ, ਕਿੱਥੇ ਕੀ ਹੋ ਰਿਹਾ। ਜਦੋਂ ਸ਼ਿਪਰ ਰਿਸੀਵਰ ਤੰਗ ਹੋਣਾ ਸ਼ੁਰੂ ਹੋਇਆ ਉਹਨੇ ਗਲ 'ਚ ਗੁੱਠੇ ਦਾ ਸਾਡੇ ਬੰਦੇ ਨੇ ਰਾਈਟ ਵੀ ELDਆਂ 2-2 ਚਲਾ ਲਈਆਂ। ਕਿਉਂ ਚਲਾਈਆਂ ਵੀ? ਜੇ ਤੁਸੀਂ ਨਹੀਂ ਜਾ ਸਕਦੇ ਉੱਥੇ ਉਨੇ ਘੰਟਿਆਂ ਦੇ ਵਿੱਚ ਪ੍ਰੋਵਾਈਡਡ ਬਾਏ ਦਾ ਗਵਰਨਮੈਂਟ, ਜਿਹੜੇ ਤੁਹਾਡੇ ਲਾਜ਼ ਹੈਗੇ ਆ, ਲਾਜ਼ ਦੇ ਅਕੋਰਡਿੰਗਲੀ ਤੁਸੀਂ ਨਹੀਂ ਪਹੁੰਚ ਸਕਦੇ, ਕਿਹੜਾ ਸ਼ਿਪਰ ਔਰ ਰਿਸੀਵਰ ਤੁਹਾਨੂੰ ਕਰ ਜੂਗਾ, ਧੱਕਾ ਕਰ ਜੂਗਾ ਤੁਹਾਡੇ ਨਾਲ? ਨਹੀਂ ਕਰ ਸਕਦਾ। ਇਹ ਲਾਅ ਆ। ਪਰ ਤੁਸੀਂ ਉਹਨਾਂ ਨੂੰ ਮੌਕਾ ਦਿੱਤਾ, ਤੁਸੀਂ ਉਹਨਾਂ ਨੂੰ ਡਬਲ ਡਰਾਈਵਰ ਤੇ ਆਬਵੀਅਸਲੀ ਡਰਾਈਵਰ ਜਦੋਂ ਮੈਂ ਤਾਂ ਹੁਣ ਹੈਰਾਨ ਆ ਕਿ ਐਵਰੀ ਡੇ ਇੰਨੀਆਂ ਕੰਪਨੀਆਂ ਦੇ ਵਿੱਚ ਜਾਣ ਦਾ ਮੌਕਾ ਜਦੋਂ ਮਿਲਦਾ ਜਾਂ ਗੱਲ ਹੁੰਦੀ ਆ ਸਾਡੀ ਫੋਨ ਤੇ, ਹਮੇਸ਼ਾ ਹਰ ਇੱਕ ਕੰਪਨੀ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਆ ਕਿ ਡਰਾਈਵਰ 2-2 ELDਆਂ ਮੰਗਦੇ ਆ। ਉਹ ਡਰਾਈਵਰ ਕਿਉਂ ਮੰਗਦਾ 2 ELD? ਕਿਉਂ? ਇੱਕ ELD ਨਾਲ ਗੁਜ਼ਾਰਾ ਨਹੀਂ ਹੁੰਦਾ। ਦੂਜੀਆਂ ਜਿਹੜੀਆਂ ਗੋਰਿਆਂ ਦੀਆਂ ਕੰਪਨੀਆਂ ਚੱਲਦੀਆਂ, ਕੀ ਗੱਲ ਉਹ ਸਾਹ ਨਹੀਂ ਲੈਂਦੀਆਂ ਜਾਂ ਉਹ ਆਪਣੇ ਖਰਚੇ ਨਹੀਂ ਪੂਰੇ ਕਰਦੀਆਂ? ਆਪਣੀ ਪ੍ਰੋਬਲਮ ਨਾ ਸੋਲਵ ਕਰਕੇ ਆਪਾਂ ਦੂਜੇ ਦੀ ਪ੍ਰੋਬਲਮ ਨਾ ਚੁੱਕੀਏ। ਸਾਨੂੰ ਬੜਾ ਮੌਕਾ ਦਿੱਤਾ ਸੀਗਾ ਕਮੈਂਟ ਕਰਕੇ ਕਰਨ ਦਾ, ਸਾਨੂੰ ਬੜੇ ਮੌਕੇ ਦਿੱਤੇ ਆ, ਪਰ ਅਸੀਂ ਮੌਕਾ ਲੈਂਦੇ ਹੀ ਨਹੀਂ। ਅਸੀਂ ਆਪ ਗਲਤ ਹੋ ਜਾਂਦੇ ਹਾਂ, ਆਪ ਆਪਣੇ ਸਿਰ ਸਾਰਾ ਕੁਝ ਲੈ ਸਕਦੇ ਹਾਂ, ਪਰ ਅਸੀਂ ਅਗਲੇ ਨੂੰ ਨਹੀਂ ਗਲਤ ਹੋਣ ਦੇਣਾ। ਜੀ ਜੀ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ, ਅਮਰੀਕ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਅਮਰੀਕ ਜੀ। ਜੀ ਮੈਨੂੰ ਲੱਗਦਾ ਉਹ ਭੁੱਲ ਗਏ ਨੇ, ਅਤੇ ਸੋ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਸਮਾਪਤ ਹੈਗਾ। ਅਤੇ ਇੱਦਾਂ ਲੱਗ ਰਿਹਾ ਰਮਨ ਜੀ ਜਿੱਦਾਂ ਦੀ ਚਲੋ ਟੈਕਨੋਲੋਜੀ ਦੀ ਆਪਾਂ ਗੱਲ ਕਰਦੇ ਹਾਂ, ਸਾਰਾ ਕੁਛ ਹੋ ਰਿਹਾ ਆ, ਜਿੰਨੀਆਂ ਪ੍ਰੋਬਲਮਸ ਆ ਰਹੀਆਂ ਆ, ਸੋ ਆਈ ਥਿੰਕ ਫੇਸ ਰੈਕੋਗਨਾਈਜੇਸ਼ਨ ਵੀ ਜਲਦੀ ਫਿਰ ਆ ਜਾਊਗੀ। ਮੈਨੂੰ ਲੱਗਦਾ ਵੀ ਉਹਨਾਂ ਨੇ ਦੇਖਣਾ ਵੀ ਬੰਦਾ ਸੁੱਤਾ ਜਾਗਦਾ, ਜਿੱਦਾਂ ਟੈਸਲਾ ਵਾਲੇ ਉਹਨਾਂ ਦਾ ਜਿਹੜਾ ਇੱਕ ਵਿੱਚ ਚੱਲਦਾ ਆ ਵੀ ਹਾਂ ਜਦੋਂ ਉਹ ਅਸਿਸਟ ਕਰਦੀ ਆ ਡਰਾਈਵਰ ਨੂੰ, ਅਤੇ ਜੇ ਡਰਾਈਵਰ ਦੀਆਂ ਅੱਖਾਂ ਕਹਿ ਲਓ ਵੀ ਝੋਕਾ ਮਾਰਦਾ ਹੋਵੇ ਜਾਂ ਕੁਛ ਇੱਦਾਂ ਹੋ ਰਿਹਾ ਹੋਵੇ, ਸੌਂ ਰਿਹਾ ਹੋਵੇ, ਤਾਂ ਫਿਰ ਉਹ ਹਿਲਾਉਂਦਾ ਆ ਵੀ ਹਾਂ ਵੀ ਚੱਲ ਵੀ ਮੇਰੇ ਸਟੀਅਰਿੰਗ ਵੀਲ ਨੂੰ ਹੁਣ ਤੂੰ ਫੜ ਅਤੇ ਤੂੰ ਕੰਟਰੋਲ ਕਰ। ਸੋ ਇੱਦਾਂ ਦੀਆਂ ਚੀਜ਼ਾਂ ਦਾ ਮਤਲਬ ਟਰੈਕਿੰਗ ਦੇ ਵਿੱਚ ਵੀ ਆ ਜਾਣੀਆਂ ਜਲਦੀ। ਬਿਲਕੁਲ ਇਨ ਪ੍ਰੋਸੈਸ ਹੈਗਾ ਰਾਜਕਰਨ। ਇਹ ਵੀ ਜਿਹੜਾ ਟੈਸਟਿੰਗ ਦੇ ਵਿੱਚ ਚੱਲ ਰਿਹਾ ਹੈਗਾ ਇਸ ਵੇਲੇ, ਕਿ ਜਿਹਦੇ ਵਿੱਚ ਤੁਹਾਡੀਆਂ ਜਿਹੜੀਆਂ ਡਰਾਈਵਰ ਫੇਸਿੰਗ ਕੈਮਰਾ ਹੈਗਾ ਉਹ ਫੇਸ ਰੈਕਗਨੀਸ਼ਨ ਦੇ ਨਾਲ ਹੀ ਤੁਹਾਡਾ ਜਿਹੜਾ ELD ਔਨ ਹੋਊਗੀ, ਫੇਸ ਰੈਕਗਨੀਸ਼ਨ ਦੇ ਨਾਲ ਹੀ ਸਾਰਾ ਕੁਛ ਹੋਊਗਾ। ਸੋ ਇਹ ਜਿਹੜਾ ਦੇਖੋ ਅਸੀਂ ਫਿਰ ਜਦੋਂ ਰੈਗੂਲੇਸ਼ਨ ਆਉਂਦੀ ਹੈ ਨਾ, ਉਦੋਂ ਫਿਰ ਅਸੀਂ ਰੌਲਾ ਪਾਉਂਦੇ ਹਾਂ ਵੀ ਸਾਡੇ 'ਤੇ ਬਹੁਤ ਜ਼ਿਆਦੀਆਂ ਰੈਗੂਲੇਸ਼ਨ ਲਾਤੀਆਂ, ਸਾਡੇ 'ਤੇ ਬਹੁਤ ਤੰਗੀ ਕਰਤੀ, ਤਕਲੀਫਾਂ ਕਰਤੀਆਂ। ਪਰ ਜਦੋਂ ਅਸੀਂ ਹਰ ਰੈਗੂਲੇਸ਼ਨ ਦਾ ਗਲਤ ਢੰਗ ਲੱਭ ਲੈਂਦੇ ਹਾਂ ਨਾ, ਤੇ ਫਿਰ ਉਸ ਤੋਂ ਅੱਗੇ ਇੱਕ ਹੋਰ ਰੈਗੂਲੇਸ਼ਨ ਆ ਜਾਂਦੀ ਆ। ਹਰ ਇੱਕ ਰੈਗੂਲੇਸ਼ਨ ਦੇ ਉੱਤੇ ਰੈਗੂਲੇਸ਼ਨ ਜਿਹੜੀ ਆ ਉਹ ਫਿੱਟ ਕਰਨੀ ਪੈਂਦੀ ਆ। ਸੋ ਬਿਲਕੁਲ ਤੁਸੀਂ ਸੱਚੀ ਗੱਲ ਕਹੀ ਆ, ਫੇਸ ਰੈਕਗਨੀਸ਼ਨ ਜਿਹੜੀ ਆ ਇਹ ਅਪਕਮਿੰਗ ਹੈਗੀ ਆ ਇਸ ਵੇਲੇ। ਸੋ ਜੇ ਅਸੀਂ ਇਸ ਚੀਜ਼ ਨਾਲ ਕਾਬੂ ਨਹੀਂ ਆਏ ਤੇ ਡੈਫੀਨੇਟਲੀ ਹੁਣ ਜਦੋਂ ਆਪਾਂ ਰਿਮੈਂਬਰ ਰਾਜਕਰਨ ਜਦੋਂ ਪਹਿਲਾਂ ਹੁੰਦਾ ਸੀਗਾ ਬਈ ਜਦੋਂ ਤੁਸੀਂ ਕੰਮ ਤੇ ਜਾਂਦੇ ਸੀਗੇ ਤੇ ਕਾਰਡ ਪੰਚ ਹੁੰਦਾ ਸੀਗਾ, ਤੇ ਉਹ ਆਪਣਾ ਕਾਰਡ ਚੁੱਕਿਆ ਤੇ ਉਹ ਟਾਈਮ ਸਲੋਟ ਦੇ ਥੱਲੇ ਉਹਨਾਂ ਨੇ ਉਹ ਰੱਖਤਾ ਹੈ ਨਾ, ਤੇ ਉਹ ਸਟੈਂਪ ਕਰ ਦਿੰਦਾ ਹੁੰਦਾ ਤੇ ਲੋਕੀ ਕਰਨ ਲੱਗ ਗਏ ਸੀਗੇ ਵੀ ਚੱਲ ਮੈਂ ਲੇਟ ਹੋ ਗਿਆ, ਮੇਰਾ ਜਾਂਦਾ ਜਾਂਦਾ ਉੱਥੇ ਟਾਈਮ ਸਟੈਂਪ ਕਰਨੀ, ਮੇਰਾ ਕਾਰਡ ਵਿੱਚ ਫਸਾਣੀ। ਠੀਕ ਹੈ ਨਾ। ਹੁਣ ਉਹ ਕੀ ਹੋਇਆ, ਹੁਣ ਹੌਲੀ ਹੌਲੀ ਉਹ ਫਿਰ ਉਹਨਾਂ ਨੇ ਥੰਬ ਇੰਪ੍ਰੈਸ਼ਨ ਦੇਣਾ ਸ਼ੁਰੂ ਕਰਤਾ ਵੀ ਆਪਣਾ ਅੰਗੂਠਾ ਰੱਖੋ। ਹੁਣ ਤਾਂ ਉਹ ਵੀ ਛੱਡਤਾ ਹੁਣ, ਕਿਉਂਕਿ ਟੱਚਲੈਸ ਹੋ ਗਿਆ। ਹੁਣ ਉਹਦੇ ਅੱਗੇ ਖੜ ਕੇ ਫੇਸ ਇੰਪ੍ਰੈਸ਼ਨ ਦੇ ਨਾਲ ਤੁਹਾਡਾ ਕਾਰਡ ਪੰਚ ਹੁੰਦਾ। ਠੀਕ ਹੈ ਨਾ। ਹੁਣ ਤਾਂ ਹੋਰ ਵੀ ਨਵਾਂ ਆ ਗਿਆ ਕਿ ਤੁਹਾਡੇ ਫੋਨ ਤੋਂ ਤੁਹਾਡਾ ਕਾਰਡ ਪੰਚ ਹੋ ਜਾਂਦਾ, ਪਰ ਤੁਹਾਡੇ ਫੋਨ ਤੇ ਉਹ ਜਿਹੜੀ ਐਪ ਆ ਉਦੋਂ ਐਕਟੀਵੇਟ ਹੋਣੀ ਆ ਜਦੋਂ ਤੁਸੀਂ ਉਹ ਬਿਲਡਿੰਗ ਦੇ ਅੰਦਰ ਐਂਟਰ ਹੋਣਾ। ਜੀਓ ਟੈਗ ਕਰਤਾ। ਸੋ ਹਾਂ, ਸੋ ਇਹ ਜਿਹੜੀਆਂ ਚੀਜ਼ਾਂ ਹੈ ਨਾ ਇਹ ਆਉਣ ਵਾਲੀਆਂ। ਹੁਣ ਆਉਣ ਵਾਲੇ ਸਮੇਂ 'ਚ ਹੁਣ ਦੇਖੋ ਹਰ ਇੱਕ ਬ੍ਰੋਕਰ ਇਸ ਵੇਲੇ ਜਿਹੜਾ ਆ ਜਦੋਂ ਤੁਹਾਨੂੰ ਉਹ ਲੋਡ ਦਿੰਦਾ ਆ, ਉਹ ਨਾਲ ਹੀ ਤੁਹਾਨੂੰ ਕਹਿੰਦਾ ਵੀ ਭਾਈ ਆਪਣੀ ਐਪ ਡਾਊਨਲੋਡ ਕਰ ਲਾ ਤੇ ਐਪ ਦੇ ਉੱਤੇ ਆਪਣੀ ਟਰੈਕਿੰਗ ਔਨ ਕਰ, ਤੇ ਮੈਨੂੰ ਤੇਰੀ ਟਰੈਕਿੰਗ ਚਾਹੀਦੀ ਆ। ਠੀਕ ਹੈ ਨਾ। ਹੁਣ ਸਿਲਸਿਲਾ ਜਿਹੜਾ ਆ ਇਹ ਹੌਲੀ ਹੌਲੀ ਜੇ ਅਸੀਂ ਟਾਈਟ ਕਰ ਰਹੇ ਹਾਂ ਨਾ ਆਪਣੇ ਆਪ ਨੂੰ, ਹੋਰ ਰੈਗੂਲੇਸ਼ਨਾਂ ਹੋਰ ਬੰਦਿਸ਼ਾਂ ਲਾ ਰਹੇ ਹਾਂ, ਤੇ ਅਸੀਂ ਆਪਣੇ ਆਪ ਕਰਕੇ ਲਾ ਰਹੇ ਹਾਂ, ਅਸੀਂ ਕਿਸੇ ਕਰਕੇ ਨਹੀਂ ਲਾ ਰਹੇ। ਅਸੀਂ ਖੁਦ ਆਪਣੀ ਪ੍ਰੋਬਲਮ ਆ, ਅਸੀਂ ਜਦੋਂ ਚੀਜ਼ ਨਹੀਂ ਮੰਨਦੇ ਫਿਰ ਥੋੜ੍ਹੀ ਹੋਰ ਸਖਤੀ ਹੁੰਦੀ ਆ, ਤੇ ਫਿਰ ਉਹਦੇ ਵਿੱਚ ਆਬਵੀਅਸਲੀ ਜਿਹੜੇ ਬੰਦੇ ਸਹੀ ਕੰਮ ਕਰਦੇ ਆ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ। ਜੀ ਜੀ ਬਿਲਕੁਲ। ਅਤੇ ਰਮਨ ਜੀ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਅਤੇ ਇੱਥੇ ਆਪਾਂ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਹੁਣ ਸਮਾਪਤ ਕਰਦੇ ਹਾਂ। ਬੜੀ ਮਿਹਰਬਾਨੀ ਜੀ, ਅਗਲੀ ਵਾਰ ਤੱਕ ਲਈ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਸੋ ਸਰੋਤਿਓ ਇੱਥੇ ਸਾਡਾ ਅਪਡੇਟ ਅਮਰੀਕਾ ਜਿਹੜਾ ਅੱਜ ਦਾ ਇੱਥੇ ਹੀ ਸਮਾਪਤ ਆ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜਾ ਜੀ ਉਹ ਹੁਣ ਅਗਲੀ ਵਾਰ, ਅਤੇ ਉਦੋਂ ਤੱਕ ਲਈ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇ ਕੀ ਜਿਹੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।